ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਪੰਜਾਬੀ ਸੰਗੀਤ ਦੇ ਪ੍ਰਸ਼ੰਸਕਾਂ ਨੂੰ ਕਈ ਸੁਪਰਹਿੱਟ ਗਾਣੇ ਦੇਣ ਵਾਲੇ ਚਹੇਤੇ ਗਾਇਕ ਸਤਵਿੰਦਰ ਬੁੱਗਾ ਕਾਫੀ ਉਡੀਕ ਦੇ ਬਾਅਦ ਆਪਣੀ ਨਵੀਂ ਐਲਬਮ ਲੈ ਕੇ ਆਏ ਨੇ, ਜਿਸ ਨੂੰ ਸਰੋਤਿਆਂ ਦਾ ਭਰਵਾਂ ਪਿਆਰ ਵੀ ਮਿਲ ਰਿਹਾ ਹੈ। ਗਾਇਕੀ ਦੇ ਨਾਲ ਸਤਵਿੰਦਰ ਬੁੱਗਾ ਆਪਣੇ ਪਿੰਡ ਦੇ ਸਰਪੰਚ ਵਜੋਂ ਸਮਾਜਿਕ ਜ਼ਿੰਮੇਵਾਰੀਆਂ ਨਿਭਾ ਰਹੇ ਨੇ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਵਿੱਚ ਮੈਂ ਗੌਤਮ ਰਿਸ਼ੀ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ ਕਲਾਕਾਰ ਤੇ ਸਰਪੰਚ ਸਤਵਿੰਦਰ ਬੁੱਗਾ ਜੀ ਨੂੰ। ਬੁੱਗਾ ਜੀ, ਤੁਹਾਡਾ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਬਹੁਤ ਬਹੁਤ ਮਿਹਰਬਾਨੀ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੁੱਗਾ ਜੀ, ਪਰਿਵਾਰ ਚਾਹੁੰਦਾ ਸੀ ਕਿ ਤੁਸੀਂ ਗਾਇਕੀ ਖੇਤਰ 'ਚ ਆਓ ਜਾਂ ਇਹ ਤੁਹਾਡਾ ਆਪਣਾ ਫੈਸਲਾ ਸੀ? ਬਤੌਰ ਗਾਇਕ ਆਪਣੇ ਸ਼ੁਰੂਆਤੀ ਦਿਨਾਂ ਬਾਰੇ ਕੁਝ ਦੱਸੋ। ਅਸਲ 'ਚ ਸਵਾਲ ਇਹ ਹੈ, ਮੇਰੇ ਭਰਾਵਾਂ ਦੀ ਸਪੋਰਟ ਤਾਂ ਮੈਨੂੰ ਬਹੁਤ ਜ਼ਿਆਦਾ ਰਹੀ ਹੈ। ਮੇਰੇ ਪਿਤਾ ਜੀ ਤਾਂ ਬਿਲਕੁਲ ਖੈਰ ਚਾਹੁੰਦੇ ਨਹੀਂ ਸੀ ਕਿ ਇਸ ਪਾਸੇ ਵੱਲ ਆਵਾਂ। ਉਹ ਤਾਂ ਚਾਹੁੰਦੇ ਸੀ ਜਾਂ ਆਪਣਾ ਬਿਜ਼ਨਸ ਖੇਤੀਬਾੜੀ ਜਾਂ ਕੋਈ ਜੋਬ ਕਿਸੇ ਤਰ੍ਹਾਂ ਦੀ, ਪਰ ਮੇਰੇ ਭਰਾਵਾਂ ਦੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਰਹੀ ਹੈ। ਇਹ ਸ਼ੁਰੂਆਤ ਕਿਸੇ ਕਲਾਕਾਰ ਤੋਂ ਪ੍ਰਭਾਵਿਤ ਹੋ ਕੇ ਹੋਈ ਸੀ ਜਾਂ ਤੁਹਾਡੇ ਆਪਣਾ ਹੀ ਸ਼ੌਂਕ ਸੀ? ਨਹੀਂ, ਆਪਣਾ ਸ਼ੌਕ ਤਾਂ ਖੈਰ ਮੇਰਾ ਖਿਆਲ ਹੈ ਕਿਸੇ ਦਾ ਨਹੀਂ ਹੋ ਸਕਦਾ, ਕਿਉਂਕਿ ਕਿਸੇ ਨੂੰ ਸੁਣ ਕੇ ਹੀ ਕੋਈ ਵੀ ਬੰਦਾ ਜਦੋਂ ਕਿਸੇ ਵੀ ਖੇਤਰ ਵੱਲ ਆਉਂਦਾ, ਕਿਸੇ ਨੂੰ ਦੇਖ ਕੇ ਆਉਂਦਾ। ਮੈਂ ਜ਼ਿਆਦਾਤਰ ਸ਼੍ਰੀ ਕੁਲਦੀਪ ਮਾਣਕ ਜੀ, ਸੁਰਿੰਦਰ ਛਿੰਦਾ ਜੀ, ਉਹਨਾਂ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ, ਜਿਸ ਤਰ੍ਹਾਂ ਬਚਪਨ ਦੇ ਵਿੱਚ ਮੈਂ ਜਦੋਂ ਸਪੀਕਰ ਦੇ ਵਿੱਚ ਉਹਨਾਂ ਦੇ ਗਾਣੇ ਸੁਣਦਾ ਸੀ ਪਿੰਡਾਂ ਦੇ ਵਿੱਚ ਲੱਗੇ ਹੋਏ, ਤਾਂ ਉਸ ਚੀਜ਼ ਤੋਂ ਮੈਂ ਪ੍ਰਭਾਵਿਤ ਹੋ ਕੇ ਇਸ ਪਾਸੇ ਵੱਲ ਆਇਆ। ਬੁੱਗਾ ਜੀ, ਤੁਸੀਂ ਜ਼ਿਆਦਾਤਰ ਉਦਾਸ ਗੀਤ ਗਾਏ ਨੇ ਅਤੇ ਆਮ ਤੌਰ 'ਤੇ ਇਹ ਵੀ ਕਿਹਾ ਜਾਂਦਾ ਕਿ ਇਸ਼ਕ 'ਚ ਸੱਟ ਲੱਗਣ 'ਤੇ ਇਹੋ ਜਿਹੇ ਗੀਤ ਲਿਖੇ ਜਾਂ ਗਾਏ ਜਾਂਦੇ ਨੇ, ਇਹਦੇ ਬਾਰੇ ਕੀ ਕਹੋਗੇ? ਨਹੀਂ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਇੱਕ ਭੰਗੜੇ ਦਾ ਕਲਾਕਾਰ ਹਾਂ। ਭੰਗੜੇ ਦੇ ਨਾਲ ਮੇਰੇ ਜਿਹੜੇ ਉਦਾਸ ਰੰਗ ਦੇ ਗਾਣੇ, ਸੈਡ ਸੌਂਗ ਲੋਕੀ ਸੁਣਦੇ ਹੈ, ਸੋ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੇਰੇ ਦੋਨੇ ਤਰ੍ਹਾਂ ਦੇ ਗਾਣੇ ਉਹ ਸੁਣਦੇ ਹੈ। ਜਿੱਥੇ ਤੱਕ ਇਸ਼ਕ ਦੀ ਗੱਲ ਹੈ, ਇਸ਼ਕ ਮੈਂ ਸਮਝਦਾ ਕਿ ਮੈਂ ਆਪਣੇ ਕੰਮ ਨੂੰ ਹੀ ਕਰਦਾ। ਦੁਨਿਆਵੀ ਇਸ਼ਕ ਦੇ ਵਿੱਚ ਮੈਂ ਇੱਕ ਇਹਦੇ ਨਾਲ ਇੱਕ ਸਟੋਰੀ ਲਿੰਕ ਕਰਦਾ। ਜਦੋਂ ਮੈਂ ਕਾਲਜ ਪੜ੍ਹਦਾ ਸੀ ਤਾਂ ਸਾਡੀ ਸਟੂਡੈਂਟ ਯੂਨੀਅਨ ਨੇ ਕੁਲਦੀਪ ਮਾਣਕ ਸਾਹਿਬ ਹੋਰਾਂ ਦਾ ਅਖਾੜਾ ਬੁੱਕ ਕੀਤਾ, ਅਤੇ ਕਾਲਜ ਦੇ ਵਿੱਚ ਮੈਂ ਉਹਨਾਂ ਦਾ ਹੀ ਗੀਤ ਉਹਨਾਂ ਦੀ ਸਟੇਜ 'ਤੇ ਗਾਇਆ, ਔਰ ਉਹਨਾਂ ਨੇ ਮੇਰੇ ਨਾਲ ਹਾਰਮੋਨੀਅਮ ਵਜਾਇਆ। ਅਤੇ ਮੇਰਾ ਕੱਦ ਹੈਗਾ 6 ਫੁੱਟ 2 ਇੰਚ, ਮਾਣਕ ਸਾਹਿਬ ਦਾ ਕੱਦ ਥੋੜ੍ਹਾ ਛੋਟਾ ਸੀ। ਮੇਰੇ ਕੋਲ ਨੂੰ ਖੜ੍ਹ ਕੇ ਜਦੋਂ ਮਤਲਬ ਗਾਣਾ ਖਤਮ ਹੋ ਗਿਆ, ਮੇਰੇ ਕੋਲ ਨੂੰ ਖੜ੍ਹ ਕੇ ਜਦੋਂ ਮਾਈਕ 'ਤੇ ਬੋਲੇ, ਉਸ ਵੇਲੇ ਇੱਕੋ ਮਾਈਕ ਹੁੰਦਾ ਸੀ, ਅਤੇ ਅੱਡੀਆਂ ਚੁੱਕ ਕੇ ਜਦੋਂ ਬੋਲੇ, ਉਹਨਾਂ ਦਾ ਆਪਣਾ ਸਟਾਈਲ ਹੈ। ਉਹ ਕਹਿੰਦੇ, ਕਾਕਾ ਨਾਂ ਤਾਂ ਤੇਰਾ ਬਹੁਤ ਸੋਹਣਾ ਬੁੱਗਾ, ਜੇ ਤਾਂ ਗਾਉਂਦਾ ਰਿਹਾ ਫਿਰ ਤਾਂ ਕੁਛ ਬਣ ਜਾਏਗਾ, ਜੇ ਐਵੇਂ ਕੁੜੀਆਂ ਚਿੜੀਆਂ ਦੇ ਮਗਰ ਪੈ ਗਿਆ ਨਾ ਫਿਰ ਕੁਛ ਨਹੀਂ ਬਣਨਾ। ਸੋ ਉਹ ਚੀਜ਼ ਵੀ ਇੱਕ ਮਨ ਦੇ ਵਿੱਚ ਸੀ। ਪਰ ਜਿੱਥੇ ਤੱਕ ਇਸ਼ਕ ਦੀ ਗੱਲ, ਮੈਂ ਸਮਝਦਾ ਕਿ ਜੇ ਉਸ ਚੱਕਰ ਦੇ ਵਿੱਚ ਕਿਸੇ ਤਰ੍ਹਾਂ ਮੈਂ ਫਸ ਜਾਂਦਾ, ਫਿਰ ਇਸ ਪਾਸੇ ਵੱਲ ਬਿਲਕੁਲ ਧਿਆਨ ਨਹੀਂ ਸੀ ਆਉਣਾ। ਔਰ ਮਾਲਕ ਦੀ ਕਿਰਪਾ ਹੈ, ਰਹਿਮਤ ਹੈ, ਸਰੋਤਿਆਂ ਦਾ ਪਿਆਰ ਹੈ, ਅੱਜ ਮੈਂ ਇਸ ਮੁਕਾਮ 'ਤੇ ਹਾਂ। ਬੁੱਗਾ ਜੀ, ਹੁਣ ਤੱਕ ਜਿੰਨੇ ਵੀ ਗਾਣੇ ਤੁਸੀਂ ਗਾਏ ਆ ਉਹ ਸਾਰੇ ਤੁਸੀਂ ਆਪਣੀ ਪਸੰਦ ਦੀ ਗਾਏ ਨੇ ਜਾਂ ਕਦੇ ਇਹ ਵੀ ਹੋਇਆ ਕਿ ਕੋਈ ਗਾਣਾ ਤੁਸੀਂ ਮਜਬੂਰੀ 'ਚ ਗਾਇਆ ਹੋਵੇ? ਨਹੀਂ, ਮਜਬੂਰੀ ਨਾਲ ਨਹੀਂ। ਐਕਚੁਅਲੀ ਮੇਨ ਚੀਜ਼, ਅਸੀਂ ਜਿਹੜੇ ਕਲਾਕਾਰ ਹੈ, ਅਸੀਂ ਕਲਾਕਾਰ ਕੋਈ ਸਰਕਾਰੀ ਏਡ ਤਾਂ ਸਾਨੂੰ ਮਿਲਦੀ ਨਹੀਂ ਹੈ। ਅਸੀਂ ਲੋਕਾਂ ਦੇ ਕਲਾਕਾਰ ਹਾਂ, ਲੋਕਾਂ ਦੇ ਗਾਇਕ ਹਾਂ। ਐਕਚੁਅਲੀ ਜੋ ਲੋਕ ਪਸੰਦ ਕਰਦੇ ਹੈ, ਸਾਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਗਾਣੇ ਨੂੰ ਲੋਕੀ ਪਸੰਦ ਕਰਨਗੇ, ਉਹੀ ਗਾਣਾ ਅਸੀਂ ਚੂਜ਼ ਕਰਦੇ ਹਾਂ, ਸਾਡੀ ਟੀਮ ਉਹੀ ਫਾਈਨਲ ਕਰਦੀ ਹੈ, ਸੋ ਉਸ ਨੂੰ ਰਿਕਾਰਡ ਕੀਤਾ ਜਾਂਦਾ। ਹੁਣੇ ਤੁਹਾਡੀ ਨਵੀਂ ਐਲਬਮ ਆਈ ਹੈ, ਉਸ ਬਾਰੇ ਤਾਂ ਸਾਡੇ ਸਰੋਤਿਆਂ ਨੂੰ ਦੱਸੋ ਹੀ, ਨਾਲ ਇਹ ਵੀ ਦੱਸੋ ਕਿ ਪ੍ਰਸ਼ੰਸਕਾਂ ਨੂੰ ਆਪਣਿਆਂ ਨੂੰ ਤੁਸੀਂ ਇੰਨਾ ਇੰਤਜ਼ਾਰ ਕਿਉਂ ਕਰਵਾਇਆ? ਬਹੁਤ ਮਿਹਰਬਾਨੀ। ਨਵੀਂ ਐਲਬਮ ਜਿਹੜੀ ਰਿਲੀਜ਼ ਹੋਈ ਹੈ, ਇੰਨੇ ਖਤ ਲਿਖਦੀ ਨਾ, ਔਰ ਸਰੋਤਿਆਂ ਵੱਲੋਂ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ। ਪਹਿਲਾਂ ਐਲਬਮ ਦੀ ਗੱਲ ਕਰੀਏ, ਜਿਹਦੇ ਵਿੱਚ ਕੁੱਲ 11 ਗੀਤ ਨੇ, 4 ਉਦਾਸ ਰੰਗ ਦੇ ਗੀਤ ਨੇ, ਬਾਕੀ ਰੋਮਾਂਟਿਕ ਡਾਂਸਿੰਗ ਨੇ। ਇੱਕ ਗੀਤ ਯਾਰਾਂ ਦੇ ਉੱਤੇ ਹੈ ਕਿ ਵਕਤ ਪਏ ਤੋਂ ਯਾਰ ਜੁੰਡੀ ਦੇ ਔਖੇ ਲੱਭਦੇ ਨੇ, ਕੌਣ ਕਿਸੇ ਲਈ ਖੜਦਾ ਫੋਕੇ ਦਾਵੇ ਸਭ ਦੇ ਨੇ। ਜ਼ਿਆਦਾਤਰ ਜਿਹੜੇ ਯਾਰ ਹੈ ਅੱਜ ਕੱਲ੍ਹ ਮਤਲਬੀ ਯਾਰ ਹੈ, ਪਰ ਮੇਰੇ ਯਾਰਾਂ ਦੇ ਉੱਤੇ ਮੈਨੂੰ ਬਹੁਤ ਜ਼ਿਆਦਾ ਮਾਣ ਹੈ, ਕਿਉਂਕਿ ਮੇਰੇ ਯਾਰ ਮੇਰੇ ਪਿੱਛੇ ਦੀਵਾਰ ਵਾਂਗੂ ਖੜ੍ਹੇ ਹੈ। ਦੁਨਿਆਵੀ ਗੱਲ ਹੈ ਜਿਹਦੇ ਵਿੱਚ ਸੰਗੀਤ ਸਾਡੇ ਗੁਰੂ ਜੀ ਸਤਿਕਾਰਯੋਗ ਸ਼੍ਰੀ ਚਰਨਜੀਤ ਹੂਜਾ ਸਾਹਿਬ ਨੇ ਦਿੱਤਾ,
ਔਰ ਇੰਡੀਆ ਦੇ ਵਿੱਚ ਵਰਲਡ ਵਾਈਡ ਮੈਂ ਸਮਝਦਾ ਕਿ ਇਹ ਸਪੀਡ ਰਿਕਾਰਡ ਨੇ ਐਲਬਮ ਰਿਲੀਜ਼ ਕੀਤੀ ਹੈ ਔਰ YouTube ਦੇ ਉੱਤੇ ਫੇਸਬੁੱਕ ਦੇ ਉੱਤੇ ਬਹੁਤ ਜ਼ਿਆਦਾ ਅੱਛਾ ਰਿਸਪੌਂਸ ਮਿਲ ਰਿਹਾ ਇਹਦੇ ਵਿੱਚ ਜੇ ਅਸੀਂ ਫਿਜ਼ੀਕਲ ਸੇਲ ਦੀ ਗੱਲ ਕਰੀਏ ਅੱਜ ਦੇ ਇਸ ਦੌਰ ਦੇ ਵਿੱਚ ਜਦ ਕਿ ਸੰਗੀਤ ਇੱਕ ਤਰ੍ਹਾਂ ਦਾ ਬਿਲਕੁਲ ਖ਼ਤਮ ਹੋਣ ਦੇ ਕੰਢੇ ਖੜ੍ਹਾ ਹੈ ਫਿਜ਼ੀਕਲ ਸੇਲ ਸਾਡੀ ਐਲਬਮ ਦੀ ਬਹੁਤ ਵਧੀਆ ਰਹੀ ਹੈ ਔਰ ਨਾਲ ਦੀ ਨਾਲ ਡਿਜੀਟਲ ਜਿਹੜਾ ਹੈ ਉਹ ਵੀ ਬਹੁਤ ਜ਼ਿਆਦਾ ਅੱਛਾ ਰਿਸਪੌਂਸ ਮਿਲਿਆ ਇਸ ਐਲਬਮ ਨੂੰ ਦੂਸਰਾ ਸਵਾਲ ਤੁਹਾਡਾ ਕੀ ਸੀ ਐਕਚੁਅਲੀ ਮੇਰੇ ਦਿਮਾਗ 'ਚੋਂ ਵਿਸਰ ਗਿਆ ਮੈਂ ਕਹਿੰਦਾ ਸੀ ਕਿ ਜਿਹੜੀ ਐਲਬਮ ਆ ਤੁਹਾਡੀ ਇਹ ਵੀ ਕਾਫੀ ਦੇਰ ਬਾਅਦ ਆਈ ਹੈ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਤੁਸੀਂ ਇੰਨਾ ਇੰਤਜ਼ਾਰ ਕਿਉਂ ਕਰਾਇਆ ਜੀ ਬਿਲਕੁਲ ਐਕਚੁਅਲੀ 2 ਸਾਲ ਤਾਂ ਤਕਰੀਬਨ ਕੈਸਟ ਐਲਬਮ ਕਰਨ ਨੂੰ ਲੱਗ ਹੀ ਜਾਂਦੇ ਆ ਅਤੇ 2 ਸਾਲ ਇਸ ਲਈ ਜ਼ਿਆਦਾ ਲੱਗ ਗਏ ਕਿ ਗੁਰੂ ਜੀ ਓਹੂਜਾ ਸਾਹਿਬ ਦਾ ਜਿਹੜਾ ਸਟੂਡੀਓ ਹੈ ਦਿੱਲੀ ਦੇ ਵਿੱਚ ਸੰਗੀਤਿਕਾ ਸਾਊਂਡ ਰਿਕਾਰਡਿੰਗ ਸਟੂਡੀਓ ਉਹਦੀ ਰੈਨੋਵੇਸ਼ਨ ਵਗੈਰਾ ਚੱਲ ਰਹੀ ਸੀ ਉਹ ਕਾਫੀ ਜ਼ਿਆਦਾ ਥੋੜ੍ਹੀਆਂ ਤਬਦੀਲੀਆਂ ਹੋ ਗਈਆਂ 2 ਸਾਲ ਇਸ ਕਰਕੇ ਫਾਲਤੂ ਲੱਗ ਗਏ ਕਿ ਨਾ 1 ਸਾਲ ਇਸ ਕਰਕੇ ਲੱਗੇਗਾ ਕਿ ਸਾਰਾ ਕੁਝ ਹੋ ਗਿਆ ਫਿਰ ਐਲਬਮ ਦੀ ਪਲੈਨਿੰਗ ਵੀਡੀਓ ਕਿਹਦੇ ਕੋਲ ਹੋਏਗਾ ਵੀਡੀਓ ਕਿਹੋ ਜਿਹਾ ਹੋਏਗਾ ਕੀ ਕਨਸੈਪਟ ਹੋਏਗਾ ਵੀਡੀਓ ਕਰਕੇ ਥੋੜ੍ਹਾ ਲੇਟ ਹੋ ਗਿਆ ਥੋੜ੍ਹਾ ਜਿਹਾ ਇਸ ਕਰਕੇ ਲੇਟ ਹੋ ਗਿਆ ਕਿ ਜਦੋਂ ਸਾਰਾ ਕੁਝ ਰੈਡੀ ਹੋ ਗਿਆ ਕਿ ਫਿਰ ਕੰਪਨੀ ਦੇ ਆਪਣੇ ਜਿਹੜੇ ਨੰਬਰ ਸੀਗੇ ਇੱਕ ਲਾਈਨ ਦੇ ਵਿੱਚ ਲੱਗੇ ਹੋਏ ਉਹਨਾਂ ਨੇ ਉਹ ਰਿਲੀਜ਼ ਕਰਨੇ ਸੀ ਕਰਦੇ ਇਹ ਸਮਾਂ ਕਰੀਬ 5.5 ਸਾਲ ਦਾ ਗੁਜ਼ਰ ਗਿਆ ਮੈਂ ਜੀ ਸਰੋਤਿਆਂ ਕੋਲੋਂ ਇਸ ਗੱਲ ਦੀ ਮੈਂ ਮਾफ़ੀ ਮੰਗਦਾ ਕਿ ਮੈਂ ਇੰਨਾ ਲੇਟ ਹੋ ਗਿਆ ਸੋ ਆਇੰਦਾ ਇਸ ਤਰ੍ਹਾਂ ਨਹੀਂ ਹੋਏਗਾ ਕੁਝ ਲੋਕ ਹੁਣੇ ਤੋਂ ਇਹ ਕਹਿੰਦੇ ਹੋਣਗੇ ਵੀ ਅਗਲੀ ਜਿਹੜੀ ਐਲਬਮ ਆ ਤੁਹਾਡੀ ਉਹਦੇ ਲਈ ਵੀ 5 ਸਾਲ ਦਾ ਇੰਤਜ਼ਾਰ ਕਰਾਓਗੇ ਜਾਂ ਉਹ ਛੇਤੀ ਆਏਗੀ ਬਿਲਕੁਲ ਮੈਨੂੰ ਹੁਣ ਲੋਕੀ ਕਹਿੰਦੇ ਜੀ ਸਾਨੂੰ ਸਵਾਦ ਆ ਗਿਆ ਗੱਲ ਦਾ ਬਹੁਤ ਸਾਰੇ ਫੋਨ ਇੱਦਾਂ ਦੇ ਮਿੱਤਰਾਂ ਦੋਸਤਾਂ ਦੇ ਸਰੋਤਿਆਂ ਦੇ ਆਉਂਦੇ ਆ ਕਈ ਬੰਦੇ ਕਹਿੰਦੇ ਵੀ ਮੈਂ ਪਹਿਲੀ ਵਾਰੀ ਫੋਨ ਕਰ ਰਿਹਾ ਅਤੇ ਅਸੀਂ ਤਾਂ ਜੀ ਬਸ ਤੁਹਾਨੂੰ ਹੀ ਸੁਣਦੇ ਹਾਂ ਤੁਹਾਡੇ ਗੀਤ ਸੁਣਦੇ ਹਾਂ ਹੁਣ ਸਾਨੂੰ ਕੋਈ ਚਿੰਤਾ ਨਹੀਂ ਹੈ ਬੇਸ਼ੱਕ ਤੁਸੀਂ 5 ਸਾਲ ਬਾਅਦ ਕੈਸਟ ਕਰੋ ਬੇਸ਼ੱਕ 10 ਸਾਲ ਬਾਅਦ ਕਰੋ ਅਸੀਂ ਤਾਂ ਤੁਹਾਡੇ ਗਾਣੇ ਸੁਣਨੇ ਆ ਤੁਹਾਡੀ ਐਲਬਮ ਦੀ ਉਡੀਕ ਕਰਨੀ ਹੈ ਉਹ ਮੈਂ ਕਿਹਾ ਨਹੀਂ ਮੈਂ ਇੰਨਾ ਲੇਟ ਤਾਂ ਖੈਰ ਨਹੀਂ ਕਰੂੰਗਾ ਕਿ ਉਸ ਵੇਲੇ ਇਸ ਤਰ੍ਹਾਂ ਦਾ ਸੀ ਬਟ ਹੁਣ ਇੱਕ ਐਲਬਮ ਬਹੁਤ ਜਲਦ ਭੇਟਾਂ ਦੀ ਅਸੀਂ ਕਰ ਰਹੇ ਹਾਂ ਤਕਰੀਬਨ ਜਿਹਦੇ ਮਤਲਬ 6 ਟਰੈਕਸ ਰੈਡੀ ਵੀ ਹੋ ਚੁੱਕੇ ਆ ਔਰ ਆਉਣ ਵਾਲੇ ਥੋੜ੍ਹੇ ਹੀ ਮਹੀਨਿਆਂ ਦੇ ਵਿੱਚ ਇਹ ਜਿਹੜੀ ਭੇਟਾਂ ਦੀ ਧਾਰਮਿਕ ਐਲਬਮ ਹੈ ਉਹ ਅਸੀਂ ਸਰੋਤਿਆਂ ਦੇ ਰੂਬਰੂ ਕਰਾਂਗੇ ਵੈਸੇ ਤੁਹਾਨੂੰ ਆਪਣੇ ਜਿਹੜੇ ਜਿੰਨੇ ਵੀ ਹੁਣ ਤੱਕ ਤੁਸੀਂ ਗਾਣੇ ਗਾਏ ਆ ਉਹਨਾਂ 'ਚੋਂ ਸਭ ਤੋਂ ਜ਼ਿਆਦਾ ਆਪਣੇ ਗੀਤਾਂ 'ਚੋਂ ਕਿਹੜਾ ਗੀਤ ਪਸੰਦ ਹੈ ਗੌਤਮ ਜੀ ਕੋਈ ਇੱਕ ਗਾਣਾ ਨਹੀਂ ਜੇ ਮੈਂ ਉਦਾਸ ਰੰਗ ਦੇ ਗਾਣਿਆਂ ਦੀ ਗੱਲ ਕਰਾਂ ਜਿਹਦੇ ਵਿੱਚ ਮੇਰੀ ਸ਼ੁਰੂਆਤ ਹੋਈ 90s ਦੇ ਵਿੱਚ ਤੂੰ ਨਵੇਂ ਯਾਰ ਚੁਣ ਲਏ ਉਸ ਬਾਅਦ ਨਹੀਂ ਤੂੰ ਵਿਛੜਨ ਕਰਦੀ ਹੈ ਜਦੋਂ ਵਿਛੜੇਂਗੀ ਪਤਾ ਲੱਗ ਜਾਊਗਾ ਉਸ ਬਾਅਦ ਦੱਸ ਕੀ ਹੋਰ ਉਜਾੜੇਂਗੀ ਕਿਤੋਂ ਦਿਲ ਵੀ ਕਲੀ ਕਰਾ ਲੈਣੀ ਸੁਣ ਰੰਗ ਦੀ ਗੋਰੀਏ ਉਸ ਬਾਅਦ ਇਸ਼ਕ ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀ ਏ ਰੱਬ ਸਾਡੇ ਜੇ ਬਣਾਏ ਕਿੰਨੇ ਹੋਰ ਦੱਸ ਜਾ ਬੇਦਰਦੇ ਨਹੀਂ ਰੀਸੈਂਟਲੀ ਹੁਣੇ ਐਨੇ ਖਤ ਲਿਖਦੀ ਨਾ ਸੋ ਸਾਰੇ ਗਾਣੇ ਆਪਣੀ ਜਗ੍ਹਾ ਬਹੁਤ ਕਮਾਲ ਨੇ ਜੇ ਦੂਸਰੇ ਪਾਸੇ ਅਸੀਂ ਡਾਂਸਿੰਗ ਗਾਣਿਆਂ ਦੀ ਗੱਲ ਕਰੀਏ ਸੋ ਉਹ ਆਪਣੇ ਆਪ ਦੇ ਵਿੱਚ ਬਹੁਤ ਕਮਾਲ ਨੇ ਤੇਰਾ ਨੱਚਣਾ ਬੜਾ ਕਮਾਲ ਲਾਈਆਂ ਯਾਰਾਂ ਨੇ ਮਹਿਫਲਾਂ ਵਿਸਕੀ ਦੇ ਦੌਰ ਅੱਜ ਖੁੱਲ੍ਹ ਗਏ ਤਬੀਤਾਂ ਵਾਲਾ ਜੱਟ ਬੋਲਿਆ ਉਹਦੀ ਸੰਡੇ ਕਰੇ ਤੋਰ ਵਿਹੜੇ ਦੇ ਵਿੱਚ ਨੱਚੇ ਮੋਰਨੀ ਹੋਵੇ ਤੂਤਾਂ ਵਾਲੀ ਠੰਡੀ ਛਾਂ ਦੋਸਤੋ ਕੁੜੀ ਪੰਜਾਬਣ ਲੱਗਦੀ ਏ ਸੋ ਹੁਣੇ ਐਲਬਮ ਦੇ ਵਿੱਚ ਇੱਕ ਗੀਤ ਹੈ ਬਿਲਕੁਲ ਨਵੇਂ ਵਿਸ਼ੇ ਦਾ ਮੈਂ ਪਹਿਲੀ ਵਾਰੀ ਗਾਇਆ ਪੀਂਦੀ ਦੁੱਧ ਮਲਾਈਆਂ ਲਾ ਕੇ ਯੋਗਾ ਕਰਦੀ TV ਲਾ ਕੇ ਰੋਜ਼ ਪਾਰਲਰ ਜਾਂਦੀ ਮੁੰਡਿਓ ਆਸ਼ਕ ਬਲੀ ਚੜਾਉਣ ਲਈ ਕਰ ਲਿਆ ਜਿਮ ਜੁਆਇਨ ਕੁੜੀ ਨੇ 0 ਸਾਈਜ਼ ਬਣਾਉਣ ਲਈ ਸੋ ਸਾਰੇ ਗਾਣੇ ਮੇਰੇ ਚਹੇਤੇ ਹੈ ਸਾਰੇ ਗਾਣੇ ਮੈਨੂੰ ਬਹੁਤ ਅੱਛੇ ਲੱਗਦੇ ਕੋਈ ਗੀਤ ਗਾਉਣਾ ਚਾਹੋ ਆਪਣੇ ਸਰੋਤਿਆਂ ਲਈ ਚੰਦ ਲੈਣਾ ਬਿਲਕੁਲ ਜੀ ਮੈਂ ਤਾਂ ਸਾਰੇ ਗਾਣੇ ਗੁਣਗੁਣਾਉਣੇ ਚਾਹੁੰਦਾ ਮੈਂ ਨਵਾਂ ਗੀਤ ਜਿਹੜਾ ਹੁਣੇ ਐਲਬਮ ਰਿਲੀਜ਼ ਹੋਈ ਹੈ ਮੈਂ ਉਹ ਤੁਹਾਡੀ ਨਜ਼ਰ ਕਰ ਰਿਹਾ ਨੀ ਖਤ ਤੇਰੇ ਫੂਕ ਕੇ ਮੈਂ ਰੋਵਾਂ ਕੂਕ ਕੇ ਨੀ ਮੈਂ ਬੜਾ ਮਿਟਾਇਆ ਯਾਦ ਤੇਰੀ ਪਰ ਦਿਲ ਚੋਂ ਮਿਟਦੀ ਨਾ ਜੇ ਆਖਰ ਨੂੰ ਸੜਵਾਉਣੀ ਸੀ ਐਨੇ ਖਤ ਲਿਖਦੀ ਨਾ ਜੇ ਆਖਰ ਨੂੰ ਸੜਵਾਉਣੀ ਸੀ ਐਨੇ ਖਤ ਲਿਖਦੀ ਨਾ ਵੈਰ ਨੇ ਐਨੇ ਖਤ ਲਿਖਦੀ ਨਾ ਬਹੁਤ ਖੂਬ ਸਾਥੀਓ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਗੱਲਬਾਤ ਚੱਲ ਰਹੀ ਹੈ ਪ੍ਰਸਿੱਧ ਕਲਾਕਾਰ ਸਤਵਿੰਦਰ ਬੁੱਗਾ ਹੋਰਾਂ ਨਾਲ ਗੱਲਬਾਤ ਰਹੇਗੀ ਜਾਰੀ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ
ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA। ਸਤਵਿੰਦਰ ਬੁੱਗਾ ਜੀ, ਤੁਸੀਂ ਆਪਣੇ ਪਿੰਡ ਮੁਕਾਰੋਂਪੁਰ ਦੇ ਸਰਪੰਚ ਹੋ। ਸਰਪੰਚ ਕਿੰਨਾ ਕੁ ਤੁਹਾਡੇ ਲਈ ਵੱਖਰਾ ਕੰਮ ਹੈ, ਕੀ ਤਜਰਬਾ ਹੋ ਰਿਹਾ? ਜੀ ਬਿਲਕੁਲ, ਐਕਚੁਅਲੀ ਸਰਪੰਚ ਦੇ ਤੌਰ ਤੇ ਮੇਰੀ ਬਹੁਤ ਮਤਲਬ ਇੱਛਾ ਇਹ ਰਹੀ ਹੈ ਸ਼ੁਰੂ ਤੋਂ ਹੀ ਕਿ ਜਦੋਂ ਤੋਂ ਮੈਂ ਬਣਿਆ ਕਿ ਮੈਂ ਪਿੰਡ ਦਾ ਵਿਕਾਸ ਕਰਨਾ ਹੈ, ਔਰ ਇਹਦੇ ਵਿੱਚ ਪਿੰਡ ਦਾ ਵਿਕਾਸ ਕਰਕੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਜਾਣਨਾ ਇਹ ਚਾਹੁੰਦਾ ਸੀਗਾ ਕਿ ਐਜ਼ ਏ ਸਰਪੰਚ, ਜੇ ਤੁਸੀਂ ਆਪਣੇ ਆਪ ਨੂੰ ਵੱਖਰੇ ਤੌਰ 'ਤੇ ਸਰਪੰਚ ਲੈ ਲੈਂਦੇ ਆ ਉਹ ਹਿੱਸਾ, ਤਾਂ ਉਹਦੇ ਵਿੱਚ ਤੁਹਾਨੂੰ ਕੀ ਨਵਾਂ ਪਾਣਾ ਹੈ ਜਿਹੜਾ ਤੁਹਾਨੂੰ ਕਲਾਕਾਰ ਦੇ ਤੌਰ 'ਤੇ ਉਹ ਮਹਿਸੂਸ ਨਹੀਂ ਸੀ ਹੋਇਆ ਜਾਂ ਉਹ ਵੇਖਿਆ ਨਹੀਂ ਸੀ? ਗੌਤਮ, ਗੱਲ ਇਹ ਹੈ ਕਿ ਪਿਛਲੇ 35-40 ਸਾਲ ਤੋਂ ਤਕਰੀਬਨ ਸਾਡੀ ਫੈਮਿਲੀ ਦੇ ਵਿੱਚ ਹੀ ਹੈ ਸਰਪੰਚੀ। ਮੇਰੇ ਤਾਇਆ ਜੀ ਸਰਪੰਚ ਰਹੇ, ਫਿਰ ਮੇਰਾ ਚਾਚਾ ਸਰਪੰਚ ਰਿਹਾ, ਫਿਰ ਮੇਰਾ ਭਰਾ ਫਿਰ ਚਾਚਾ, ਫਿਰ ਭਰਾ, ਫਿਰ ਪਿਛਲੇ ਪਲਾਨ 'ਚ ਮੇਰੀ ਭਰਜਾਈ ਸਰਪੰਚ ਸੀ, ਅਤੇ ਇਸ ਵਾਰੀ ਮੈਂ ਸਰਪੰਚ ਬਣ ਗਿਆ। ਪਰ ਉਹ ਉਦੋਂ ਸ਼ਾਇਦ ਮੈਂ ਛੋਟਾ ਸੀ, ਮੈਨੂੰ ਬਹੁਤਾ ਜ਼ਿਆਦਾ ਇਸ ਬਾਰੇ ਪਤਾ ਨਹੀਂ ਸੀ, ਅਤੇ ਹੁਣ ਸਰਪੰਚ ਬਣ ਕੇ ਮੈਨੂੰ ਕਾਫੀ ਜ਼ਿਆਦਾ ਮਤਲਬ ਗੱਲਾਂ ਦਾ ਪਤਾ ਲੱਗਿਆ ਇਹਦੇ ਵਿੱਚ, ਇਹਦੇ ਫਾਇਦੇ, ਇਹਦੇ ਨੁਕਸਾਨ। ਜੇ ਤੁਸੀਂ ਸੱਚੀ ਗੱਲ ਕਰਨੀ ਹੈ, ਇੱਕ ਬੰਦੇ ਨੇ ਤਾਂ ਨਾਰਾਜ਼ ਹੋਣਾ ਹੀ ਹੋਣਾ। ਅਤੇ ਪਿੰਡ ਦੇ ਵਿਕਾਸ ਲਈ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਜੇ ਮੈਂ ਪ੍ਰਧਾਨ ਮੰਤਰੀ ਹੋਵਾਂ ਤਾਂ ਮੈਂ ਇਹ ਚਾਹੁੰਦਾ ਕਿ ਸਾਰੇ ਪਿੰਡ ਢਾਹ ਕੇ ਦੁਬਾਰਾ ਬਣਾਏ ਜਾਣ, ਕਿਉਂਕਿ ਪਿੰਡਾਂ ਦੀ ਸਮੱਸਿਆ, ਤੰਗ ਗਲੀਆਂ, ਪਾਰਕਿੰਗ ਦੀ ਪ੍ਰੋਬਲਮ, ਸੋ ਇਹ ਕਾਫੀ ਜ਼ਿਆਦਾ ਮੈਨੂੰ ਪਿੰਡ 'ਚ ਰਹਿ ਕੇ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਬਾਰੇ ਮਤਲਬ ਗਿਆਨ ਹੋਇਆ। ਪਰ ਮੈਂ ਇੱਕ ਚੀਜ਼ ਹੋਰ ਨੋਟ ਕੀਤੀ ਹੈ, ਸ਼ਾਇਦ ਤੁਸੀਂ ਪਹਿਲਾਂ ਸਵਾਲ ਕੀਤਾ ਸੀ ਜਿਹੜਾ ਉਹਦੇ ਨਾਲ ਇਹ ਚੀਜ਼ ਵਿੱਚੋਂ ਰਹਿ ਗਈ ਹੈ। ਸਰਪੰਚੀ ਦੇ ਵਿੱਚ ਮਸਰੂਫ ਹੋਣ ਦੀ ਵਜ੍ਹਾ ਕਰਕੇ ਵੀ ਕੁਛ ਟਾਈਮ ਮੇਰੀ ਐਲਬਮ ਥੋੜ੍ਹੀ ਡਿਲੇ ਹੋਈ ਹੈ, ਵਿੱਚੋਂ ਇੱਕ ਸਵਾਲ ਰਹਿ ਗਿਆ ਸੀ। ਮੈਂ ਸਮਝਦਾ ਕਿ ਸਰਪੰਚੀ ਕਲਾਕਾਰ ਦਾ ਕੰਮ ਨਹੀਂ ਹੈ। ਇਹ ਸਰਪੰਚੀ ਜਾਂ ਤਾਂ ਇੱਕ ਵੱਡੇ ਸਾਂਝੇ ਟੱਬਰ ਦੇ ਵਿੱਚੋਂ ਇੱਕ ਬੰਦਾ ਵਿਹਲਾ ਹੋਵੇ ਉਹ ਕਰ ਸਕਦਾ, ਜਾਂ ਫਿਰ ਇਹ ਕੋਈ ਰਿਟਾਇਰਡ ਪਰਸਨ ਕਰ ਸਕਦਾ। ਸਰਪੰਚੀ ਬਹੁਤ ਮੁਸ਼ਕਿਲ ਕੰਮ ਹੈ, ਪਰ ਮਾਲਕ ਦੀ ਕਿਰਪਾ ਨਾਲ ਸਾਡਾ ਇਤਿਹਾਸਿਕ ਪਿੰਡ ਹੈ, ਛੋਟਾ ਜਿਹਾ ਪਿੰਡ ਹੈ ਸਾਡਾ, 450 ਵੋਟ ਸਾਡੇ ਪਿੰਡ ਹੈ। ਇਤਿਹਾਸਿਕ ਪਿੰਡ ਦੀ ਮੈਂ ਗੱਲ ਕਰਾਂ ਕਿ ਸਾਡੇ ਪਿੰਡ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਗਏ ਸ਼ਹੀਦੀ ਦੇਣ ਲਈ, ਤਾਂ 17 ਦਿਨ ਸਾਡੇ ਪਿੰਡ ਰੁਕੇ। ਸੋ ਪਿੰਡ ਦੇ ਵਿੱਚ ਬਹੁਤ ਹੀ ਜ਼ਿਆਦਾ ਸਾਡੇ ਪਾਰਟੀ ਬਾਜ਼ੀ ਨਹੀਂ ਹੈ, ਅੱਛਾ ਪਿੰਡ ਨੇ ਸਾਥ ਦਿੱਤਾ। ਕੁੱਲ ਮਿਲਾ ਕੇ ਇਹ ਕਹਿ ਸਕਦਾ ਕਿ ਮੇਰਾ ਵਧੀਆ ਐਕਸਪੀਰੀਅੰਸ ਰਿਹਾ ਹੈ। ਮੈਨੂੰ ਬਹੁਤ ਜ਼ਿਆਦਾ ਮਤਲਬ ਖਿੱਚੋਤਾਣ ਜਾਂ ਲੈਗ ਪੁਲਿੰਗ ਇਸ ਤਰ੍ਹਾਂ ਦੀ ਕੋਈ ਨਹੀਂ ਹੋਈ। ਬਟ ਮੈਂ ਇਹ ਸਮਝਦਾ ਕਿ ਕਲਾਕਾਰ ਲਈ ਇਹ ਜੋਬ ਮੁਸ਼ਕਿਲ ਹੈ। ਹੋ ਸਕਦਾ ਤੁਸੀਂ ਪਿੰਡ ਦੇ ਸਾਂਝੀ ਜਿਹੜੇ ਉਮੀਦਵਾਰ ਹੋਵੋਗੇ, ਪਰ ਮੈਂ ਇਹ ਜਾਣਨਾ ਚਾਹੁੰਦਾ ਕਿ ਤੁਹਾਡਾ ਜਿਹੜਾ ਇੱਕ ਪਾਰਟੀ ਵੱਲ, ਕਿਸੇ ਵੱਲ ਕੋਈ ਖਾਸ ਝੁਕਾਅ? ਐਕਚੁਅਲੀ ਕਲਾਕਾਰ ਤਾਂ ਸਭ ਦਾ ਸਾਂਝਾ ਹੁੰਦਾ, ਜਿਸ ਤਰ੍ਹਾਂ ਸੂਰਜ ਦੇ ਉੱਤੇ ਸਭ ਦਾ ਹੱਕ ਹੈ, ਹਵਾ ਦੇ ਉੱਤੇ ਸਭ ਦਾ ਹੱਕ ਹੈ, ਕਲਾਕਾਰ ਦੇ ਉੱਤੇ ਵੀ ਇਸੇ ਤਰ੍ਹਾਂ ਸਾਰੇ ਲੋਕਾਂ ਦਾ ਹੱਕ ਹੈ। ਜਿੱਥੋਂ ਤੱਕ ਪਾਰਟੀ ਦਾ ਸਵਾਲ ਹੈ, ਉਹ ਜੇ ਸਾਡੇ ਪਰਿਵਾਰ ਦਾ ਪਿਛੋਕੜ ਦੇਖਿਆ ਜਾਵੇ ਤਾਂ ਸਾਡੀ ਪਿਛਲੀ ਪੀੜ੍ਹੀ ਜਿਹੜੀ ਉਹ ਅਕਾਲੀ ਦਲ ਨਾਲ ਜੁੜੀ ਰਹੀ ਹੈ। ਇਸ ਵਾਰ ਜੇ ਆਪਣੀ ਪੀੜ੍ਹੀ ਦੀ ਗੱਲ ਕਰੀਏ, ਮੇਰੇ ਵੱਡੇ ਬ੍ਰਦਰ ਸਾਹਿਬ ਮਨਮੋਹਨ ਸਿੰਘ ਮਕਾਰੋਂਪੁਰ, ਉਹ ਅਕਾਲੀ ਦਲ ਦੇ ਕਾਫੀ ਵੱਡੇ ਨੇਤਾ ਨੇ। ਐਟ ਪ੍ਰੈਜ਼ੈਂਟ ਉਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ, ਪਿਛਲੇ ਦੌਰ ਦੇ ਵਿੱਚ ਵੀ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਰਹਿ ਚੁੱਕੇ ਹੈ। ਸੋ ਪਾਰਟੀ ਦੇ ਨਾਲ ਪਰਿਵਾਰ ਇੱਕ ਤੁਰਿਆ ਹੋਇਆ, ਬਟ ਕਲਾਕਾਰ ਮੈਂ ਸਮਝਦਾ ਕਿ ਉਹ ਇੱਕ ਨਿਊਟਰਲ ਹੈ। ਇੱਕ ਕਲਾਕਾਰ ਜਿਹੜਾ ਕਹਿੰਦੇ ਵੀ ਨਰਮ ਦਿਲ ਹੁੰਦਾ, ਪਰ ਐਜ਼ ਏ ਸਰਪੰਚ ਤੁਹਾਨੂੰ ਕੋਈ ਸਖਤ ਫੈਸਲੇ ਵੀ ਲੈਣੇ ਪੈਂਦੇ ਹੋਣਗੇ, ਇਹੋ ਜਿਹਾ ਕੋਈ ਤਜਰਬੇ? ਨਹੀਂ, ਕਲਾਕਾਰ ਵਾਕਈ ਨਰਮ ਦਿਲ ਹੁੰਦੇ ਆ ਔਰ ਬੜੇ ਇਮੋਸ਼ਨਲ ਹੁੰਦੇ ਆ। ਸਰਪੰਚ ਨੂੰ ਥੋੜ੍ਹੇ ਸਖਤ ਫੈਸਲੇ ਲੈਣੇ ਪੈਂਦੇ ਆ, ਪਰ ਅੱਜ ਦੀ ਡੇਟ ਦੇ ਵਿੱਚ ਸਰਕਾਰ ਦਾ ਇੰਨਾ ਪ੍ਰੈਸ਼ਰ ਹੈ, ਲਾਅ ਦਾ ਇੰਨਾ ਪ੍ਰੈਸ਼ਰ ਹੈ, ਸਰਪੰਚ ਸਖਤ ਫੈਸਲੇ ਪੁਰਾਣੇ ਵੇਲਿਆਂ ਵਿੱਚ ਲੈ ਲੈਂਦੇ ਹੁੰਦੇ ਸੀ। ਹੁਣ ਇੱਕ ਜਿਹੜਾ ਕਾਨੂੰਨ ਹੈ ਉਹਦਾ ਵੀ ਡਰ ਰਹਿੰਦਾ ਹੈ, ਸਖਤ ਫੈਸਲੇ ਤੁਸੀਂ ਜ਼ਿਆਦਾਤਰ ਨਹੀਂ ਲੈ ਸਕਦੇ। ਜੋ ਕਾਨੂੰਨ ਕਹਿੰਦਾ, ਕਾਨੂੰਨ ਦੇ ਆਧਾਰ 'ਤੇ ਤੁਹਾਡੇ ਆਫੀਸਰ, ਜਿਹੜੇ ਤੁਹਾਡੇ ਸੀਨੀਅਰ ਆਫੀਸਰ ਹੈ, ਜਿਸ ਤਰ੍ਹਾਂ JE ਸਾਹਿਬ ਹੋ ਗਏ, BDO ਸਾਹਿਬ ਹੋ ਗਏ, ਜਾਂ DDPO ਸਾਹਿਬ ਹੋ ਗਏ, ਜਿਹੜੇ ਇਸ ਲੈਵਲ ਦੇ ਸਾਡੇ ਉੱਚ ਅਧਿਕਾਰੀ ਹੈ, ਸੋ ਉਹਨਾਂ ਤੋਂ ਐਡਵਾਈਜ਼ ਲੈ ਕੇ ਹੀ ਕੋਈ ਨਾ ਕੋਈ ਫੈਸਲਾ ਲਿਆ ਜਾਂਦਾ ਹੈ। ਅੱਜ ਦੇ ਦੌਰ ਦੇ ਵਿੱਚ ਮੈਂ ਸਮਝਦਾ ਕਿ ਸਖਤ ਫੈਸਲੇ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਆ ਉਹ ਸਰਪੰਚ ਨਹੀਂ ਲੈ ਸਕਦਾ, ਕਿਉਂਕਿ ਉਹ ਲੋਕਾਂ ਦਾ ਨੁਮਾਇੰਦਾ ਹੈ। ਕਿਉਂਕਿ ਮੇਰੇ ਕੋਲ ਆਪਣੀ ਕੋਈ ਪ੍ਰੈਸ਼ਰ ਮੇਰੇ ਕੋਲ ਐਡੀ ਪਾਵਰ ਨਹੀਂ ਹੈ। ਜੋ ਮੇਰੀ ਪਾਵਰ ਹੈ ਉਹਨੂੰ ਮੈਂ ਚਾਹੁੰਦੇ ਹੋਏ ਵੀ ਕਈ ਵਾਰੀ ਇਸਤੇਮਾਲ ਨਹੀਂ ਕਰ ਸਕਦਾ, ਕਿਉਂਕਿ ਅੱਜ ਕੱਲ੍ਹ ਹਰ ਇੱਕ ਬੰਦਾ ਪੜ੍ਹਿਆ ਲਿਖਿਆ। ਸੋ ਕੰਮ ਮੈਂ ਉਹੀ ਕੰਮ ਕੀਤਾ
ਜੋ ਇੱਕ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਬਣਦਾ ਹੈ। ਸਰਪੰਚ ਤੇ ਕਲਾਕਾਰ ਨੂੰ ਆਪਣੇ ਆਪ 'ਚ ਤੁਸੀਂ ਕਿਵੇਂ ਵੱਖੋ ਵੱਖਰਾ ਰੱਖਦੇ ਹੋ? ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਸਰਪੰਚ ਜਿਹੜਾ ਹੈ ਕਲਾਕਾਰ ਦਾ ਕੰਮ ਨਹੀਂ ਹੈ। ਕਲਾਕਾਰ ਆਪਣੇ ਜਦੋਂ ਦਾ ਮੈਂ ਸਰਪੰਚ ਬਣਿਆ ਮੇਰਾ ਧਿਆਨ ਜ਼ਿਆਦਾ ਪਿੰਡ ਦੇ ਵਿੱਚ ਹੀ ਰਹਿੰਦਾ ਹੈ। ਮੈਂ ਪ੍ਰੋਪਰਲੀ ਆਪਣੇ ਪ੍ਰੋਫੈਸ਼ਨ ਦੇ ਪ੍ਰਤੀ ਜੇ ਮੈਂ ਗੱਲ ਕਰਾਂ, ਪ੍ਰੋਪਰਲੀ ਰਿਆਜ਼ ਨਹੀਂ, ਪ੍ਰੋਪਰਲੀ ਸੋਚ ਨਹੀਂ। ਸੋ ਇਹ ਚੀਜ਼ ਥੋੜ੍ਹੀ ਜਿਹੀ ਮਤਲਬ ਮੈਂ ਸਮਝਦਾ ਕਿ ਪਿੱਛਾਂ ਖਿੱਚਦੀ ਹੈ ਸਰਪੰਚੀ ਜਿਹੜੀ ਕਲਾਕਾਰ ਨੂੰ। ਦੋਵੇਂ ਚੀਜ਼ਾਂ ਦਾ ਕਾਫੀ ਅੰਤਰ ਹੈ ਇਹਦੇ ਵਿੱਚ। ਕਈ ਵਾਰੀ ਇਹ ਨਹੀਂ ਹੋਇਆ ਵੀ ਜਦੋਂ ਤੁਸੀਂ ਐਜ਼ ਏ ਕਲਾਕਾਰ ਲੋਕਾਂ 'ਚ ਵਿਚਰਦੇ ਹੋ ਤਾਂ ਤੁਹਾਡੇ ਪਿੱਛੇ ਲੋਕਾਂ ਦੀ ਇੱਕ ਫੈਨ ਫੋਲੋਇੰਗ ਜਿਹੜੀ ਹੁੰਦੀ ਹੈ ਜਾਂ ਤੁਹਾਡੇ ਪ੍ਰਸ਼ੰਸਕ ਉਹਨਾਂ ਦੀ ਭੀੜ ਹੁੰਦੀ ਹੈ, ਪਰ ਜਦੋਂ ਐਜ਼ ਏ ਸਰਪੰਚ ਤੁਸੀਂ ਕਿਸੇ ਸਰਕਾਰੀ ਦਫ਼ਤਰਾਂ 'ਚ ਜਾਂਦੇ ਹੋ ਜਾਂ ਹੋਰਾਂ ਲੋਕਾਂ ਨੂੰ ਮਿਲਦੇ ਹੋ ਤਾਂ ਉੱਥੇ ਤੁਹਾਨੂੰ ਕਈ ਪਾਸੇ ਨੀਵਾਂ ਹੋ ਕੇ ਜਾਂ ਲੋਕਾਂ 'ਚ ਵਿਚਰਦੇ ਹੋਏ ਕਈ ਪਾਸੇ ਆਪਣੇ ਆਪ ਨੂੰ ਜਿਹੜਾ ਥੱਲੇ ਜੇ ਲਾ ਕੇ ਰੱਖਣ ਵਾਲੀ ਸਿਚੁਏਸ਼ਨ ਵੀ ਹੁੰਦੀ ਹੋਣੀ ਹੈ। ਬਿਲਕੁਲ, ਬਹੁਤ ਸਵਾਦਲਾ ਸਵਾਲ ਕੀਤਾ ਗੌਤਮ। ਵਾਕਈ ਜਦੋਂ ਕਿਤੇ ਵੀ ਜਾਈਏ ਸੱਜੇ ਖੱਬੇ ਲੋਕ ਐਜ਼ ਏ ਆਰਟਿਸਟ ਇੱਕ ਹੋਰ ਨਜ਼ਰੀਏ ਨਾਲ ਵੇਖਦੇ ਆ ਤੁਹਾਨੂੰ, ਫੋਟੋਆਂ ਖਿਚਾਉਣਾ, ਐਲਬੋਗ੍ਰਾਫ ਲੈਣਾ। ਸੋ ਇਹ ਇੱਕ ਕਲਾਕਾਰ ਦੀ ਕਲਾ ਦਾ ਇਹ ਇੱਕ ਹਿੱਸਾ ਹੈ। ਵਾਕਈ ਮੈਂ ਜਦੋਂ ਕਿਸੇ ਸਰਕਾਰੀ ਦਫ਼ਤਰਾਂ 'ਚ ਜਾਂਦਾ ਹੈ ਅਤੇ ਉੱਥੇ ਉਹ ਕਹਿੰਦੇ ਨੇ ਬਾਊ ਜਿਹੜੇ ਬੈਠੇ ਹੁੰਦੇ ਆ ਉਹਨਾਂ ਨੂੰ ਕੋਈ ਐਡਾ ਲੈਣ ਦੇਣ ਨਹੀਂ ਹੁੰਦਾ, ਭਾਵੇਂ ਜਿੱਡਾ ਮਰਜ਼ੀ ਕਲਾਕਾਰ ਹੋਵੇ ਕੋਈ। ਉਹ ਬੈਠੋ ਜੀ, ਅਜੇ ਸਭ ਬੈਠੇ ਨਹੀਂ ਹੈ। ਅਤੇ ਮੈਂ ਆਪਣੇ ਆਪ ਨੂੰ ਪ੍ਰੀਪੇਅਰ ਕਰ ਲੈਂਦਾ ਪਹਿਲਾਂ ਹੀ ਜਾਣ ਤੋਂ। ਸਤਵਿੰਦਰ ਬੁੱਗਾ ਮੈਂ ਬਾਹਰ ਕੱਢ ਦਿੰਦਾ। ਮੈਂ ਉਸ ਵੇਲੇ ਸਤਵਿੰਦਰ ਸਿੰਘ ਨੂੰ ਨਾਲ ਲੈ ਕੇ ਜਾਂਦਾ ਕਿ ਨਹੀਂ ਕਾਕਾ, ਤੂੰ ਸਰਪੰਚ ਹੈ, ਇੱਕ ਜ਼ਿੰਮੇਵਾਰ ਪੋਸਟ ਦੇ ਉੱਤੇ ਹੈ, ਤੇਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹ ਇਸੇ ਤਰ੍ਹਾਂ ਤੈਨੂੰ ਨਿਭਾਉਣੀਆਂ ਚਾਹੀਦੀਆਂ। ਔਰ ਮੈਂ ਵਾਕਈ ਖੁੱਲ੍ਹ ਦਿਲੀ ਦੇ ਨਾਲ ਮਤਲਬ ਉਸ ਤਰ੍ਹਾਂ ਦਾ ਕੰਮ ਕਰਦਾ। ਪਿੰਡਾਂ 'ਚ ਅੱਜ ਕੱਲ੍ਹ ਬਹੁਤ ਧੜੇਬੰਦੀਆਂ ਹੋ ਗਈਆਂ ਸਿਆਸਤ 'ਚੋਂ, ਸੁਭਾਵਿਕ ਤੌਰ 'ਤੇ ਕਈ ਚੋਣਾਂ 'ਚੋਂ ਲੰਘੇ ਹੋਣਗੇ। ਬਹੁਤ ਵਾਰੀ ਹੋਇਆ ਕਿ ਜਿਹੜੇ ਇਲੈਕਸ਼ਨ ਲੜਦੇ ਆ ਕੈਂਡੀਡੇਟ ਨੇ, ਇਵਨ ਕਿ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜਦੇ ਨੇ, ਉਹਨਾਂ ਨੂੰ ਵੀ ਕਈ ਵਾਰੀ ਡੰਗ ਚੱਕਣੀ ਪੈਂਦੀ ਹੈ। ਅਤੇ ਤੁਸੀਂ ਵੀ ਇਹੋ ਜਿਹੀ ਕਿਸੇ ਸਿਚੁਏਸ਼ਨ ਨੂੰ ਨਜਿੱਠਿਆ? ਨਹੀਂ, ਡਾਂਗ ਚੱਕਣ ਵਾਲਾ ਸਵਾਲ ਤਾਂ ਬਿਲਕੁਲ ਨਹੀਂ ਹੁੰਦਾ, ਕਿਉਂਕਿ ਮੈਂ ਪਿੰਡ ਦੇ ਵਿੱਚ ਜੇ ਕੋਈ ਸਖਤ ਫੈਸਲਾ ਲਿਆ ਵੀ ਇਸ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ, ਤਾਂ ਜਿਹੜੇ ਸਾਡੇ ਸਪੋਰਟਰ ਵੀ ਰਹੇ ਹੈ, ਜੇ ਸਪੋਜ਼ ਕਰੋ ਕਿਸੇ ਨੇ ਕੋਈ ਨਜਾਇਜ਼ ਕਬਜ਼ਾ ਕਰ ਲਿਆ ਅਤੇ ਮੈਂ ਉਹਨਾਂ ਨੂੰ ਭਾਈਬੰਦੀ ਦੇ ਨਾਲ ਜਾਂ ਪੰਚਾਇਤ ਦੇ ਕੁਝ ਮੈਂਬਰ ਲੈ ਕੇ ਜਾਂ ਪਿੰਡ ਦੇ ਮੋਹਤਬਰ ਬੰਦਿਆਂ ਦੇ ਵਿੱਚ ਉਹਨੂੰ ਸਮਝਾਉਣ ਦਾ ਯਤਨ ਜੇ ਕੀਤਾ ਤਾਂ ਉਹ ਨਹੀਂ ਸਮਝੇ, ਫਿਰ ਕਾਨੂੰਨਨ ਤੁਸੀਂ ਪੁਲਿਸ ਦੀ ਇਮਦਾਦ ਲੈ ਕੇ ਕੋਈ ਉਹ ਕੰਮ ਕਰਦੇ ਆ। ਮਤਲਬ ਉਹ ਬੰਦੇ ਕਦੇ ਵੀ ਨਹੀਂ ਇਹ ਚਾਹੁੰਦੇ ਕਿ ਇਹ ਸਾਡੇ ਨਾਲ ਇੱਦਾਂ ਦਾ ਕੰਮ ਹੁੰਦਾ। ਉਹ ਬੰਦੇ ਅੱਜ ਮਤਲਬ ਜੇ ਸਾਡੇ ਪਹਿਲਾਂ ਸਪੋਰਟਰ ਸੀ, ਅੱਜ ਉਹ ਸਾਡੇ ਖਿਲਾਫ ਹੋ ਗਏ। ਜੇ ਮੈਂ ਸਹੀ ਫੈਸਲਾ ਲਿਆ ਕਿ ਨਹੀਂ ਤੁਸੀਂ ਆਹ ਸਰਕਾਰੀ ਜਗ੍ਹਾ ਹੈ, ਇਹ ਪੰਚਾਇਤ ਦੀ ਜਗ੍ਹਾ ਹੈ, ਤੁਹਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਸੋ ਉਹ ਜਦੋਂ ਉਹ ਸੱਚ ਨੂੰ ਫਾਂਸੀ ਹੈ ਜੀ ਗੌਤਮ ਜੀ। ਪਰ ਤੁਸੀਂ ਜੇ ਕੰਪਲੇਂਟ ਨਹੀਂ ਕਰੋਗੇ ਆਪਣੇ ਉੱਚ ਅਧਿਕਾਰੀਆਂ ਨੂੰ, ਤਾਂ ਅਧਿਕਾਰੀਆਂ ਨੇ ਤੁਹਾਨੂੰ ਫੜ ਲੈਣਾ ਆ ਕੇ ਕਿ ਤੁਸੀਂ ਸਾਨੂੰ ਦੱਸਿਆ ਕਿਉਂ ਨਹੀਂ ਹੈ ਵੀ ਹਾਂ ਇਹ ਕੁਛ ਹੋ ਰਿਹਾ। ਸੋ ਸਾਡੀ ਮਜਬੂਰੀ ਬਣ ਜਾਂਦੀ ਹੈ, ਨਾ ਚਾਹੁੰਦਿਆਂ ਵੀ ਸਾਡੀ ਮਜਬੂਰੀ ਬਣ ਜਾਂਦੀ ਹੈ, ਅਸੀਂ ਆਪਣੇ ਜਿਹੜੇ ਬੌਸ ਹੈ ਉਹਨਾਂ ਨੂੰ ਦੱਸੀਏ। ਸਰਪੰਚੀ ਤੋਂ ਉੱਪਰ MLA ਜਾਂ ਕਿਸੇ ਹੋਰ ਅਹੁਦੇ ਲਈ ਚੋਣ ਕਦੋਂ ਲੜ ਰਹੇ ਹੋ? ਦੇਖੋ ਜੀ, ਇੱਕ ਕਲਾਕਾਰ ਮੈਂ ਸਮਝਦਾ ਕਿ ਇਹਦਾ ਕੰਮ ਨਹੀਂ ਹੈ। ਮੈਂ ਇਸ ਬਾਰੇ ਅਜੇ ਬਿਲਕੁਲ ਸੋਚਿਆ ਹੀ ਨਹੀਂ ਹੈ, ਬਿਲਕੁਲ ਨਹੀਂ ਸੋਚਿਆ। ਮੈਂ ਆਪਣਾ ਹੁਣ ਸਰਪੰਚੀ ਦਾ ਤਕਰੀਬਨ 1 ਸਾਲ ਬਾਕੀ ਹੈ। ਸੋ ਇਹ ਖੁਸ਼ੀ ਜਦੋਂ ਮਤਲਬ ਸਮਾਪਤ ਹੋ ਜਾਏਗਾ ਅਤੇ ਮੈਂ ਬੜਾ ਖੁਸ਼ ਹੋਊਂਗਾ ਕਿ ਹਾਂ ਯਾਰ ਵੀ ਮੇਰੀ ਸਰਪੰਚੀ ਐਨ ਕਾਇਮ ਹੋ ਗਈ। ਇੱਕ ਇਤਿਹਾਸ ਬਣ ਗਿਆ, ਇੱਕ ਹਿਸਟਰੀ ਬਣ ਗਈ। ਇਸ ਫੈਮਿਲੀ ਦੇ 5 ਸਰਪੰਚ ਰਹੇ ਹੈ, ਸੋ ਉਹ ਹਿਸਟਰੀ ਬਣ ਗਈ ਮਾਲਕ ਦੀ ਕਿਰਪਾ ਦੇ ਨਾਲ। ਅੱਗੇ ਮੈਂ ਪੂਰੇ ਦਾ ਪੂਰਾ ਧਿਆਨ ਆਪਣੀ ਸਿੰਗਿੰਗ ਵੱਲ ਦੇਣਾ ਚਾਹੁੰਦਾ। ਸਾਥੀਓ, ਸਤਵਿੰਦਰ ਬੁੱਗਾ ਜੀ ਤੋਂ ਕੁਝ ਹੋਰ ਸਵਾਲਾਂ ਦੇ ਲਵਾਂਗੇ ਜਵਾਬ। ਇਸ ਦੇ ਨਾਲ ਹੀ ਲੈਂਦੇ ਹਾਂ ਇੱਕ ਬ੍ਰੇਕ, ਮਿਲਦੇ ਹਾਂ ਥੋੜ੍ਹੀ ਦੇਰ ਬਾਅਦ। ਸੁਣਦੇ ਰਹੋ ਪੰਜਾਬੀ ਰੇਡੀਓ USA। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਬੁੱਗਾ ਜੀ, ਸੰਗੀਤਕਾਰ ਚਰਨਜੀਤ ਅਹੂਜਾ ਜੀ ਤੁਹਾਡੇ ਗੁਰੂ ਨੇ। ਤੁਸੀਂ ਉਹਨਾਂ ਨਾਲ ਕਾਫੀ ਲੰਮਾ ਸਮਾਂ ਬਿਤਾਇਆ ਅਤੇ ਉਹਨਾਂ ਤੋਂ ਕਾਫੀ ਕੁਝ ਸਿੱਖਿਆ।
ਉਹਨਾਂ ਦੇ ਕੰਮ ਕਰਨ ਦੇ ਜਿਹੜੇ ਤਰੀਕੇ ਹੈਗੇ ਨੇ, ਕੰਪੋਜੀਸ਼ਨਾਂ ਜਿਸ ਤਰ੍ਹਾਂ ਤਿਆਰ ਕਰਦੇ ਨੇ, ਉਹਨਾਂ 'ਚ ਕੀ ਵੱਖਰਾਪਨ ਹੈ ਕਿ ਤੁਸੀਂ ਹੋਰ ਕਿਸੇ ਸੰਗੀਤਕਾਰ ਤੋਂ ਆਪਣੀ ਐਲਬਮ ਨਹੀਂ ਕਰਵਾਈ? ਜੀ ਬਿਲਕੁਲ, ਇਹ ਜਗ ਜ਼ਾਹਿਰ ਹੈ ਕਿ ਮੈਂ ਉਹਨਾਂ ਦੇ ਸੰਗੀਤ ਵਿੱਚ ਹੀ ਕਾਫੀ ਦੇਰ ਤੋਂ ਆਪਣੇ ਗੀਤ ਰਿਕਾਰਡ ਕਰਵਾ ਰਹੇ ਹਾਂ। ਸੋ ਇਹ ਆਪਣੀ ਆਪਣੀ ਚੁਆਇਸ ਹੁੰਦੀ ਹੈ ਬੰਦੇ ਦੀ। ਦੇਖੋ, ਇਹ ਕੋਈ ਜ਼ਰੂਰੀ ਨਹੀਂ ਹੈ ਕਿ ਵਕਤ ਦੇ ਹਿਸਾਬ ਨਾਲ ਠੀਕ ਹੈ ਬੰਦੇ ਨੂੰ ਬਦਲਣਾ ਚਾਹੀਦਾ, ਮੈਂ ਮੰਨਦਾ, ਪਰ ਇੱਕ ਸਰੋਤੇ ਇੱਦਾਂ ਨਹੀਂ ਹੈ ਵੀ ਜੇ ਸਪੋਜ਼ ਬਜ਼ੁਰਗ ਆਪਣਾ ਓਲਡ ਏਜ ਹੋ ਗਿਆ ਅਤੇ ਉਹਨੂੰ ਅਸੀਂ ਘਰੋਂ ਕੱਢ ਦਈਏ, ਜਾਂ ਉਹ ਸਰੋਤੇ ਜਿਹੜੇ ਉਸ ਤਰ੍ਹਾਂ ਦਾ ਮਿਊਜ਼ਿਕ ਸੁਣਨਾ ਪਸੰਦ ਕਰਦੇ ਆ ਉਹਨਾਂ ਨੂੰ ਅਸੀਂ ਵਿਸਾਰੇ ਦਈਏ। ਦੇਖੋ ਨਾ, ਅੱਜ ਦਾ ਜਿਹੜਾ ਮਿਊਜ਼ਿਕ ਹੈ ਉਹਦੇ ਵਿੱਚ ਮਤਲਬ ਜੋ ਮੀਡੀਆ ਹੈ, ਗਾਣੇ ਹੈ, ਉਹ ਛੋਟੇ ਹੁੰਦੇ ਜਾ ਰਹੇ ਹੈ ਕਿਉਂਕਿ ਐਡ ਬਹੁਤ ਜ਼ਿਆਦਾ ਮਹਿੰਗੀ ਹੈ। ਗਾਣਾ ਛੋਟੇ ਤੋਂ ਛੋਟਾ ਹੁੰਦਾ ਜਾ ਰਿਹਾ, ਮਿਊਜ਼ਿਕ ਛੋਟੇ ਤੋਂ ਛੋਟਾ ਹੁੰਦਾ ਜਾ ਰਿਹਾ। ਕਿਸੇ ਹੱਦ ਤੱਕ ਇਹ ਠੀਕ ਵੀ ਹੈ। ਬਹਿਰਾਂ ਗਾਣੇ ਦੀਆਂ ਛੋਟੀਆਂ ਹੁੰਦੀਆਂ ਜਾ ਰਹੀਆਂ ਕਿ ਫਟਾਫਟ ਸਥਾਈ ਆਵੇ, ਫਟਾਫਟ ਮੇਨ ਲਾਈਨ ਆਵੇ, ਜ਼ਿਆਦਾ ਨਾ ਹੋਵੇ। ਮੰਨਦੇ ਹਾਂ ਇਸ ਗੱਲ ਨੂੰ, ਪਰ ਜਿਹੜੇ ਪੁਰਾਣੇ ਸਰੋਤੇ ਆ ਉਹਨਾਂ ਨੂੰ ਵੀ ਧਿਆਨ 'ਚ ਰੱਖ ਕੇ ਅਸੀਂ ਮਤਲਬ ਉਸ ਤਰ੍ਹਾਂ ਦਾ ਮਿਊਜ਼ਿਕ ਵੀ ਗੁਰੂ ਜੀ ਕ੍ਰੀਏਟ ਕਰ ਰਹੇ ਹੈ, ਔਰ ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਜਿਹੜੀ ਹੈ ਉਹਨਾਂ ਲਈ ਵੀ ਮਿਊਜ਼ਿਕ ਤਿਆਰ ਕਰ ਰਹੇ ਹੈ। ਮੇਰਾ ਆਪਣਾ ਜਿਹੜਾ ਟੇਸਟ ਹੈ, ਯਾਨੀ ਜੇ ਮੈਂ ਗੱਲ ਕਰਾਂ ਸੰਗੀਤ ਦੀ, ਸੋ ਮਿਊਜ਼ਿਕ ਕੰਪੋਜੀਸ਼ਨ ਹੋਣੀ ਬਹੁਤ ਲਾਜ਼ਮੀ ਹੈ। ਬੋਲਾਂ ਵੱਲ ਧਿਆਨ ਹੁੰਦਾ ਕਲਾਕਾਰ ਦਾ, ਔਰ ਨਾਲ ਦੀ ਨਾਲ ਜਿਹੜਾ ਮਿਊਜ਼ਿਕ ਅਰੇਂਜਮੈਂਟ ਹੈ ਜਿਹਦੇ ਵਿੱਚ ਆਪਣਾ ਸਵਾਦ ਹੁੰਦਾ ਹੈ। ਵਾਇਲਨ ਦਾ ਆਪਣਾ ਸਵਾਦ ਹੈ, ਫਲੂਟ ਦਾ ਆਪਣਾ ਸਵਾਦ ਹੈ, ਸੈਕਸੋਫੋਨ ਦਾ ਆਪਣਾ ਸਵਾਦ ਹੈ, ਗਿਟਾਰ ਦਾ ਆਪਣਾ ਸਵਾਦ ਹੈ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ, ਪੁਰਾਤਨ ਜਿਹੜੇ ਸਾਜ਼ ਹੈ, ਸਾਰੰਗੀ ਹੈ, ਇਸਰਾਜ ਹੈ, ਸੋ ਇਹ ਸਾਰੇ ਜਿਹੜੇ ਸਾਜ਼ ਹੈ ਗੁਰੂ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਮਤਲਬ ਯੂਜ਼ ਕਰਦੇ ਆ ਗਾਣਿਆਂ ਦੇ ਵਿੱਚ, ਔਰ ਉਹਨਾਂ ਨੂੰ ਸੁਣਨ ਦਾ ਇੱਕ ਆਪਣਾ ਆਨੰਦ ਹੈ ਜੋ ਇੱਕ ਪੁਰਾਤਨ, ਜੇ ਅਸੀਂ ਕਲਾਸੀਕਲ ਸੰਗੀਤ ਦੀ ਗੱਲ ਕਰੀਏ, ਸੋ ਉਹਨਾਂ ਵਿੱਚੋਂ ਕੁਝ ਸਾਜ਼ ਲੈ ਕੇ ਵੀ ਕੰਮ ਕਰਦੇ ਆ ਉਹ, ਔਰ ਫਿਊਜ਼ਨ ਦੇ ਤੌਰ 'ਤੇ ਵੀ ਆਪਣੇ ਮਿਊਜ਼ਿਕ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਜਾਂਦੇ ਆ। ਨੋ ਡਾਊਟ ਮੈਨੂੰ ਉਹਨਾਂ ਦਾ ਸੰਗੀਤ ਸੁਣਨ ਤੋਂ ਬਾਅਦ ਕੋਈ ਦੂਸਰਾ ਸੰਗੀਤ ਜ਼ਿਆਦਾਤਰ ਦੀ ਮੈਂ ਜੇ ਗੱਲ ਕਰਾਂ ਪਸੰਦ ਨਹੀਂ ਹੈ, ਸਿਰਫ ਉਹਨਾਂ ਦਾ ਹੀ ਮਿਊਜ਼ਿਕ ਪਸੰਦ ਹੈ। ਅੱਜ ਕੱਲ੍ਹ ਜਿਹੜੀ ਗਾਇਕੀ ਦਾ ਅਤੇ ਸੰਗੀਤ ਦਾ ਜਿਹੜਾ ਦੌਰ ਹੈ ਉਹ ਥੋੜ੍ਹਾ ਡਿਫਰੈਂਟ ਹੈ। ਉੱਚੀ ਆਵਾਜ਼ 'ਚ ਸੰਗੀਤ ਚੱਲ ਰਿਹਾ, ਗਾਇਕੀ 'ਚ ਰੈਪ ਹੋ ਰਿਹਾ, ਜਿਹੜਾ ਇਹ ਟਰੈਂਡ ਹੈ। ਹਨੀ ਸਿੰਘ ਅਤੇ ਕੁਛ ਹੋਰ ਜਿਹੜੇ ਅੱਜ ਕੱਲ੍ਹ ਦੇ ਕੁਛ ਮੁੰਡੇ ਨੇ ਉਹ ਆਪਣੇ ਆਪਣੇ ਤਜਰਬੇ ਕਰ ਰਹੇ ਨੇ। ਤੁਹਾਨੂੰ ਇਹ ਕਿਤੇ ਲੱਗਦਾ ਹੈ ਵੀ ਜਿਹੜੇ ਪੁਰਾਣੇ ਜਿਹੜੇ ਸੀਨੀਅਰ ਕਲਾਕਾਰ ਨੇ, ਸਰਦੂਲ ਸਿਕੰਦਰ, ਹਰਭਜਨ ਮਾਨ, ਤੁਸੀਂ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਉਸ ਦੌਰ ਦੇ ਕਲਾਕਾਰ ਨੇ, ਉਹਨਾਂ ਨੂੰ ਨਵੇਂ ਜਿਹੜੇ ਮਿਊਜ਼ਿਕ 'ਚ ਢਾਲਣਾ ਚਾਹੀਦਾ ਜਾਂ ਕੋਈ ਵੱਖਰੀ ਸੋਚ ਰੱਖਦੇ ਹੋ? ਪਹਿਲੀ ਤਾਂ ਗੱਲ ਇਹ ਵੀ ਸਰਦੂਲ ਸਿਕੰਦਰ ਜਾਂ ਹਰਭਜਨ ਮਾਨ ਜਾਂ ਸਤਵਿੰਦਰ ਬੁੱਗਾ ਪੁਰਾਣੇ ਨਹੀਂ ਹੋਏ। ਖੈਰ ਦੇਖੋ, ਗੱਲ ਮਿਊਜ਼ਿਕ ਦੀ ਇਹ ਹੈ ਕਿ ਸਰੋਤੇ ਮੇਨ ਹੈ, ਸਰੋਤੇ ਜੋ ਚਾਹੁੰਦੇ ਹੈ। ਅਸੀਂ ਕਲਾਕਾਰ ਹਾਂ, ਅਸੀਂ ਆਪਣੀ ਇੱਦਾਂ ਨਹੀਂ ਕਿ ਅਸੀਂ ਆਪਣੀ ਇੱਕੋ ਹੀ ਚੀਜ਼ ਲੈ ਕੇ ਬੈਠੇ ਹਾਂ, ਅਸੀਂ ਉਹੀ ਚੀਜ਼ ਗਾਉਣੀ ਹੈ। ਕਲਾਕਾਰ ਲੋਕਾਂ ਲਈ ਹੈ। ਜੋ ਗਾਣੇ ਮਾਰਕੀਟ ਦੇ ਵਿੱਚ ਚੱਲਦੇ ਹੈ ਉਹਨਾਂ ਦੇ ਨੇੜੇ ਤੇੜੇ ਅਸੀਂ ਵੀ ਆਪਣੇ ਸਰੋਤਿਆਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਦੇ ਟੇਸਟ ਦੇ ਗਾਣੇ ਆਪਣੀ ਐਲਬਮ 'ਚ ਦਿੰਦੇ ਹਾਂ। ਜਿਵੇਂ ਹੁਣ ਮੈਂ ਪਹਿਲਾਂ ਇੱਕ ਗਾਣਾ ਇਹਦੇ ਐਲਬਮ ਦੇ ਵਿੱਚ ਰਿਕਾਰਡ ਕੀਤਾ, ਪਹਿਲੀ ਵਾਰੀ ਇਸ ਵਿਸ਼ੇ 'ਤੇ ਮੇਨ ਲਾਈਨ ਲੈ ਕੇ ਗੀਤ ਗਾਇਆ ਮੈਂ। 30-31 ਦਿਨਾਂ 'ਚ 40 ਪੈਂਦੀਆਂ ਤਰੀਕਾਂ, ਰਹਿਣ ਸਾਡੀਆਂ ਕਚਹਿਰੀ 'ਚ ਵਕੀਲਾਂ ਨੂੰ ਉਡੀਕਾਂ, ਚਾਹੇ ਪੈ ਜੇ ਇੱਕ ਹੋਰ ਵੀ ਮੁਕੱਦਮਾ ਤੇ ਵੈਰੀ ਅੱਜ ਢਾਉਣੇ ਜੱਟ ਨੇ, ਮਹਿੰਗੇ ਮੁੱਲ ਦੀ ਲਿਆਂਦੀ ਮੈਂ ਦੋਨਾਂ ਵਾਲੀ ਪਟਾਕੇ ਅੱਜ ਪਾਉਣੇ ਜੱਟ ਨੇ। ਔਰ ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲ ਰਿਹਾ। ਜਿੱਥੇ ਨੌਜਵਾਨਾਂ ਦੀ ਗੱਲ ਕਰੀਏ, ਮੈਂ ਹਰ ਪ੍ਰੋਗਰਾਮ ਦੇ ਵਿੱਚ ਜਾਂਦਾ, ਇਹ ਗਾਣਾ 3-3 4-4 ਵਾਰੀ ਸੁਣਦੇ ਆ। ਸੋ ਉਹ ਚੀਜ਼ ਜੇ ਮੇਰੇ ਧਿਆਨ ਦੇ ਵਿੱਚ ਨਾ ਹੁੰਦੀ, ਇਹ ਗੀਤ ਰਿਕਾਰਡ ਨਹੀਂ ਸੀ ਹੋਣਾ। ਉਹ ਗੀਤ ਧਿਆਨ 'ਚ ਆਈ, ਸਰੋਤਿਆਂ ਦੀ ਇੱਕ ਤਰ੍ਹਾਂ ਦੀ ਮੰਗ, ਚਾਹਤ, ਉਸ ਦੇ ਆਧਾਰ 'ਤੇ ਹੀ ਕਲਾਕਾਰ ਕੰਮ ਕਰਦਾ। ਤੁਸੀਂ ਆਪਣੀ ਨਿੱਜੀ ਲਾਈਫ ਵਿੱਚ ਹੋਰ ਕਿਹੜੇ ਕਲਾਕਾਰਾਂ ਨੂੰ ਸੁਣਨਾ ਪਸੰਦ ਕਰਦੇ ਹੋ? ਕੋਈ ਇੱਕ ਨਹੀਂ, ਮੈਂ ਜੀ ਬੜੀ ਲੰਬੀ ਲਿਸਟ ਹੈ ਮੇਰੀ। ਜਿਸ ਤਰ੍ਹਾਂ ਮੈਂ ਗੱਲ ਕਰਾਂ, ਮੇਰੀ ਜਿਹੜਾ ਮੇਰਾ ਪਹਿਲਾ ਪਿਆਰ ਹੈ ਸ਼੍ਰੀ ਕੁਲਦੀਪ ਮਾਣਕ, ਨਾਲ ਦੀ ਨਾਲ ਸੁਰਿੰਦਰ ਛਿੰਦਾ ਜੀ, ਗੁਰਦਾਸ ਮਾਨ ਸਾਹਿਬ, ਸਰਦੂਲ ਸਿਕੰਦਰ ਸਾਹਿਬ, ਹੰਸ ਰਾਜ ਹੰਸ, ਸਾਬਰ ਕੋਟੀ, ਸਲੀਮ, ਫਿਰੋਜ਼, ਦੁਰਗਾ ਰੰਗੀਲਾ, ਗੁਰਬਖਸ਼ ਸ਼ੌਂਕੀ, ਹੋਰ ਵੀ ਜਿਹੜੇ ਅੱਛੇ ਗਾਉਣ ਵਾਲੇ ਆ, ਸੁਰੀਲੇ ਗਾਉਣ ਵਾਲੇ, ਸੁਰ 'ਚ ਗਾਉਣ ਵਾਲੇ ਆ, ਮੈਂ ਤਕਰੀਬਨ ਸਾਰੇ ਕਲਾਕਾਰਾਂ ਨੂੰ ਸੁਣਦਾ। ਸੁਣਿਆ ਕਿ ਤੁਹਾਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ। ਬਿਲਕੁਲ ਜੀ, ਮੈਂ ਹਰ ਇੱਕ ਸੰਜੀਦਾ ਕਲਾਕਾਰ ਜਿਹੜਾ ਹੈ ਉਹ ਕਿਤਾਬਾਂ ਜ਼ਰੂਰ ਪੜ੍ਹਦਾ। ਮੈਨੂੰ ਵੀ ਪੜ੍ਹਨ ਦਾ ਸ਼ੌਕ ਹੈ, ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ। ਕਾਫੀ ਲੋਕ ਸ਼ਾਇਦ, ਜਿਸ ਤਰ੍ਹਾਂ ਮੈਂ ਫੇਸਬੁੱਕ ਵਗੈਰਾ 'ਤੇ ਅਪਡੇਟ ਕਰਦਾ ਜਾਂ ਆਪਣੇ ਪ੍ਰੋਗਰਾਮ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਗੀਤ ਜਾਂ
ਸ਼ਬਦਾਂ ਦੇ ਨਾਲ ਸਾਂਝ ਪਾਉਣਾ ਹੈ ਜਾਂ ਕਿਸੇ ਤਰ੍ਹਾਂ ਕੋਈ ਸ਼ੇਅਰਾਂ ਦੇ ਰੂਪ ਦੇ ਵਿੱਚ ਲੋਕਾਂ ਦੇ ਰੂਬਰੂ ਹੋਣਾ। ਸੋ ਲੋਕ ਕਈ ਵਾਰੀ ਇਹ ਸੋਚ ਲੈਂਦੇ ਵੀ ਨਹੀਂ ਯਾਰ ਇਹ ਸੰਜੀਦਾ ਕਲਾਕਾਰ ਹੈ। ਸੋ ਉਹ ਆਪਣੀ ਜਗ੍ਹਾ ਠੀਕ ਸੋਚਦੇ ਆ, ਪਰ ਮੈਨੂੰ ਜਿੱਥੇ ਕਿਤਾਬਾਂ ਪੜ੍ਹਨ ਦਾ ਜਾਂ ਸ਼ਾਇਰੋ ਸ਼ਾਇਰੀ ਲੋਕਾਂ ਦੇ ਸਾਹਮਣੇ ਪ੍ਰੈਜ਼ੈਂਟ ਕਰਨ ਦਾ ਬਹੁਤ ਸ਼ੌਕ ਆ। ਹੋਰ ਕੀ ਸ਼ੌਕ ਨੇ? ਹੋਰ ਸ਼ੌਕ ਜਿਹੜਾ ਹੈ ਸਮੇਂ ਦੇ ਨਾਲ ਨਾਲ ਬਦਲਦੇ ਰਹਿੰਦੇ ਆ। ਯਾਨੀ ਜੇ ਮੈਂ ਅੱਜ ਕੱਲ੍ਹ ਗੱਲ ਕਰਾਂ, ਡਰਾਈਵਿੰਗ ਮੇਰਾ ਵਧੀਆ ਸ਼ੌਕ ਹੈ। ਮੋਟਰਸਾਈਕਲ ਤੋਂ ਲੈ ਕੇ ਗੱਡੀ ਜੀਪ ਕਾਰ ਤੱਕ ਮੈਂ ਵਧੀਆ ਆਪ ਡਰਾਈਵਿੰਗ ਕਰਕੇ ਬੜਾ ਖੁਸ਼ ਹਾਂ। ਨਾਲ ਦੀ ਨਾਲ ਸ਼ੌਕ ਕਿਤਾਬਾਂ ਪੜ੍ਹਨ ਦਾ, ਟੀਵੀ 'ਤੇ ਸਪੋਰਟਸ ਦੇਖਣ ਦਾ। ਸੰਗੀਤ ਤਾਂ ਹੈ ਹੀ ਹੈ, ਇਹ ਤਾਂ ਸ਼ੁਰੂਆਤ ਹੈ। ਨਾਲ ਦੀ ਨਾਲ ਜੋ ਅੱਜ ਫੇਸਬੁੱਕ ਦਾ ਕਾਫੀ ਟਰੈਂਡ ਹੈ, ਉੱਥੇ ਵੀ ਮੈਂ ਐਕਟਿਵ ਰਹਿਣਾ। ਪੂਰੇ ਤਰ੍ਹਾਂ ਯਾਨੀ ਸਾਰੇ ਸ਼ੌਕ ਮੈਂ ਪਾਲੇ ਹੋਏ ਆ। ਪਰ ਮੈਂ ਇੱਕ ਸ਼ੌਕ ਜਿਹੜਾ ਹੈ, ਜਿਹੜਾ ਲੋਕ ਮੰਨਦੇ ਆ ਕਿ ਕਲਾਕਾਰ ਇਹ ਹੁੰਦੇ ਆ ਉਹ ਹੁੰਦੇ ਆ, ਪਰ ਮੈਂ ਸਰੋਤਿਆਂ ਨੂੰ, ਕਾਫੀ ਸਰੋਤੇ ਮੇਰੇ ਬਾਰੇ ਜਾਣਦੇ ਵੀ ਆ ਕਿ ਮੈਂ ਟੋਟਲੀ ਵੈਜੀਟੇਰੀਅਨ ਆਦਮੀ ਹਾਂ ਜੀ। ਬਿਲਕੁਲ। ਤਕਰੀਬਨ 18 ਸਾਲ ਪਹਿਲਾਂ ਇੱਕ ਫਿਲਮ ਆਈ ਸੀਗੀ ਉੱਚੀ ਹਵੇਲੀ, ਤੁਸੀਂ ਉਹਦੇ 'ਚ ਅਦਾਕਾਰੀ ਕੀਤੀ ਸੀ। ਅੱਜ ਵੀ ਕੋਈ ਸੰਭਾਵਨਾਵਾਂ ਹੋ ਸਕਦੀਆਂ ਕਿ ਤੁਸੀਂ ਅਦਾਕਾਰ ਬਣੋ? ਦੇਖੋ, ਕਲਾਕਾਰ ਇੱਕ ਅਦਾਕਾਰ ਹੈ। ਸਟੇਜ ਦੇ ਉੱਤੇ ਜਦੋਂ ਜਾਂਦਾ, ਵੱਖੋ ਵੱਖਰੀਆਂ ਅਦਾਇਗੀਆਂ ਦੇ ਰੂਪ ਵਿੱਚ, ਵੱਖੋ ਵੱਖਰੀਆਂ ਅਦਾਵਾਂ ਦੇ ਰੂਪ ਦੇ ਵਿੱਚ ਉਹ ਲੋਕਾਂ ਨੂੰ ਐਂਟਰਟੇਨ ਕਰਦਾ ਹੈ। ਲਾਈਕ ਇੱਕ ਕਲਾਕਾਰ ਅਦਾਕਾਰ ਹੈ। ਸੋ ਉਹੀ ਸਟੇਜ ਵਾਲੀਆਂ ਚੀਜ਼ਾਂ ਨੂੰ ਅਸੀਂ ਜਦੋਂ ਕੈਮਰੇ ਦੇ ਸਾਹਮਣੇ ਕਰਦੇ ਹਾਂ ਤਾਂ ਇੱਕ ਅਦਾਕਾਰ ਕਹਾਉਂਦੇ ਹਾਂ। ਅਦਾਕਾਰੀ ਦੇ ਰੂਪ ਦੇ ਵਿੱਚ ਜੇ ਸਰੋਤੇ ਮੈਨੂੰ ਦੇਖਣਾ ਪਸੰਦ ਕਰਨਗੇ ਤਾਂ ਜੇ ਮਾਲਕ ਨੇ ਚਾਹਿਆ ਇਨਸ਼ਾਅੱਲਾ ਜ਼ਰੂਰ ਹੋਏਗਾ। ਕਿਸੇ ਨੇ ਆਫਰ ਵੀ ਕੀਤੀ ਕੋਈ, ਜਿਸ ਤਰ੍ਹਾਂ ਕਲਾਕਾਰ ਜਿਹੜੇ ਹੈਗੇ ਨੇ, ਗਾਇਕ ਨੇ ਪੰਜਾਬੀ ਦੇ, ਉਹ ਤਕਰੀਬਨ ਹਰੇਕ ਫਿਲਮ 'ਚ ਹੀ ਆ ਰਹੇ ਨੇ, ਤੁਹਾਨੂੰ ਕਿਸੇ ਨੇ ਆਫਰ ਕੀਤੀ ਹੋਵੇ? ਹਾਂ, ਕਾਫੀ ਜ਼ਿਆਦਾ ਆਫਰਾਂ ਮੈਨੂੰ ਆਈਆਂ। ਖੈਰ ਮੈਂ ਹੁਣ ਨਾਮ ਤਾਂ ਨਹੀਂ ਲੈ ਸਕਦਾ, ਜਿਹਦੇ ਵਿੱਚ ਮੈਨੂੰ ਇਹੀ ਲੱਗਿਆ ਕਿ ਜਦੋਂ ਤੁਹਾਨੂੰ ਕੋਈ ਅੱਛਾ ਬੈਨਰ ਮਿਲੇਗਾ, ਅੱਛੀ ਸਟੋਰੀ ਮਿਲੇਗੀ, ਅੱਛੀ ਸਕ੍ਰਿਪਟ ਮਿਲੇਗੀ ਜਾਂ ਅੱਛਾ ਡਾਇਰੈਕਟਰ ਪ੍ਰੋਡਿਊਸਰ ਮਿਲੇਗਾ, ਤਾਂ ਇਹਦੇ ਵਿੱਚ ਕੋਈ ਸੋਚਣ ਦੀ ਕੋਈ ਗੱਲ ਹੀ ਨਹੀਂ ਹੈ। ਮੈਂ ਜ਼ਰੂਰ ਕਰਾਂਗਾ। ਤੁਹਾਡਾ ਬੇਟਾ ਅਮਨਿੰਦਰ, ਉਹ ਵੀ ਗਾਉਂਦਾ ਹੈਗਾ, ਉਹਦੇ ਬਾਰੇ ਕੁਝ ਦੱਸੋ। ਜੀ ਬਿਲਕੁਲ, ਫਿਲਹਾਲ ਉਹ ਇੰਜੀਨੀਅਰਿੰਗ ਕਰ ਰਿਹਾ ਹੈ ਅਤੇ ਇੱਕ ਗਾਣਾ ਮਤਲਬ ਐਕਸਪੈਰੀਮੈਂਟ ਦੇ ਤੌਰ 'ਤੇ ਉਹਦੀ ਆਵਾਜ਼ ਦੇ ਵਿੱਚ ਲੋਕਾਂ ਦੇ ਸਾਹਮਣੇ ਆਇਆ ਹੈ, ਲੋਕਾਂ ਦੀ ਕਚਹਿਰੀ ਵਿੱਚ ਰੱਖਿਆ ਹੈ, ਔਰ ਸਰੋਤਿਆਂ ਵੱਲੋਂ ਕਾਫੀ ਪਿਆਰ ਮਿਲਿਆ ਉਸ ਗਾਣੇ ਨੂੰ। ਮਾਫ ਕਰੀ ਯਾਰਾ ਮੇਰਾ ਖੁਦ ਤੇ ਨਾ ਜ਼ੋਰ। ਜੀ ਬਿਲਕੁਲ, ਮਾਫ ਕਰੀ ਯਾਰਾ ਸਾਡਾ ਖੁਦ ਤੇ ਨਾ ਜ਼ੋਰ, ਰਜ਼ਾ ਤੇਰੀ ਤੋਂ ਬਗੈਰ ਤੈਨੂੰ ਚਾਹੁੰਦੇ ਹਾਂ। ਔਰ ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲਿਆ ਇਸ ਗਾਣੇ ਨੂੰ। ਜ਼ਿਆਦਾਤਰ ਜਿਹੜੇ ਹੈਗੇ ਕਲਾਕਾਰਾਂ ਦੇ ਜਿਹੜੇ ਬੇਟੇ ਹੈ, ਉਹਨਾਂ ਨੂੰ ਕਿਤੇ ਨਾ ਕਿਤੇ ਲੋਕ ਮੁਕਾਬਲੇਬਾਜ਼ੀ ਨਾਲ ਦੇਖਣ ਲੱਗ ਜਾਂਦੇ ਆ ਕਿ ਜਿਹੜਾ ਇਸ ਤਰ੍ਹਾਂ ਸੀਨੀਅਰ ਸੀ ਉਹ ਇਸ ਤਰ੍ਹਾਂ ਸੀਗਾ, ਉਹਦਾ ਬੇਟਾ ਅੱਛਾ ਨਹੀਂ ਗਾ ਰਿਹਾ, ਜਾਂ ਫਿਰ ਕੋਈ ਇਹ ਹੋ ਕਿ ਹਾਂ ਠੀਕ ਗਾ ਲੈਂਦਾ। ਕੁੱਲ ਮਿਲਾ ਕੇ ਇੱਦਾਂ ਦਾ ਰਿਸਪੌਂਸ ਹੁੰਦਾ। ਪਰ ਜਿਹੜਾ ਤੁਹਾਡੇ ਬੇਟੇ ਨੂੰ ਜਦੋਂ ਵੀ ਲਾਂਚ ਹੋਏਗਾ ਮਾਰਕੀਟ ਦੇ ਵਿੱਚ, ਕਦੇ ਇਹ ਵੀ ਸਬੱਬ ਬਣ ਸਕਦਾ ਕਿ ਪਿਓ ਪੁੱਤ ਦੋਵੇਂ ਇਕੱਠਾ ਗਾਉਣ? ਕਿਉਂ ਨਹੀਂ, ਬਿਲਕੁਲ, ਮਤਲਬ ਇਨਸ਼ਾਅੱਲਾ ਜ਼ਰੂਰ ਹੋਏਗਾ, ਮਾਲਕ ਨੇ ਚਾਹਿਆ ਤਾਂ। ਫਿਰ ਦੂਸਰਾ ਸਵਾਲ ਤੁਸੀਂ ਜਿਹੜਾ ਪਹਿਲਾਂ ਕੀਤਾ ਸੀ ਕਿ ਦੇਖੋ, ਇੱਕ ਬੰਦੇ ਦਾ ਐਕਸਪੀਰੀਅੰਸ 20 ਸਾਲ ਦਾ, ਬਜ਼ੁਰਗ ਦਾ, ਪਿਓ ਦਾ, ਬੱਚਾ ਉਹਦੇ ਬਰਾਬਰ ਕਿੱਦਾਂ ਰਲ ਜਾਏਗਾ? ਅਜੇ ਬੱਚੇ ਦੀ ਸ਼ੁਰੂਆਤ ਹੈ। ਜਦੋਂ ਉਹਦਾ ਐਕਸਪੀਰੀਅੰਸ 15 ਸਾਲ ਦਾ, 10 ਸਾਲ ਦਾ, 20 ਸਾਲ ਦਾ ਹੋ ਜਾਏਗਾ, ਓਬਵੀਅਸਲੀ ਉਸ ਲੈਵਲ 'ਤੇ ਪਹੁੰਚ ਜਾਏਗਾ। ਜਿੱਥੇ ਤੱਕ ਸਰੋਤਿਆਂ ਦੀ ਆਪਣੀ, ਸਰੋਤੇ ਇਹ ਚਾਹੁੰਦੇ ਵੀ ਜਿਸ ਤਰ੍ਹਾਂ ਦਾ ਹੰਸਰਾਜ ਹੰਸ ਗਾ ਰਿਹਾ ਹੈ, ਜਿਸ ਤਰ੍ਹਾਂ ਦਾ ਪੂਰਨ ਚੰਦ ਵਡਾਲੀ ਗਾ ਰਿਹਾ, ਉਹਨਾਂ ਦਾ ਬੇਟਾ ਉਸੇ ਤਰ੍ਹਾਂ ਗਾਵੇ। ਕਿਸੇ ਹੱਦ ਤੱਕ ਜਦੋਂ ਇੱਕ ਕਿਉਂਕਿ ਬਖਸ਼ਿਸ਼ ਜਿਹੜੀ ਹੈ ਕੁਦਰਤ ਦੀ ਹੈ। ਜਿਸ ਤਰ੍ਹਾਂ ਹੁਣ ਮਾਸਟਰ ਸਲੀਮ ਹੈ, ਉਹ ਆਪਣੇ ਪਿਤਾ ਜੀ ਨਾਲੋਂ ਕਾਫੀ ਜ਼ਿਆਦਾ ਅੱਗੇ ਲੰਘ ਗਏ ਹੈ, ਅਤੇ ਹੋਰ ਇਸ ਤਰ੍ਹਾਂ ਦੇ ਕਾਫੀ ਸਾਰੇ ਆਰਟਿਸਟ ਲੋਕਾਂ ਦੇ ਸਾਹਮਣੇ ਹੈਗੇ ਮਾਰਕੀਟ ਦੇ ਵਿੱਚ, ਵੀ ਉਹ ਆਪਣੇ ਪਿਓ ਦੇ ਬਰਾਬਰ ਨਹੀਂ ਪਹੁੰਚ ਸਕਿਆ। ਇਹਦੇ ਵਿੱਚ ਇੱਕ ਸਰਦੂਲ ਸਿਕੰਦਰ ਸਾਹਿਬ ਦੀ ਕਹੀ ਹੋਈ ਗੱਲ ਮੈਨੂੰ ਬਹੁਤ ਅੱਛੀ ਲੱਗਦੀ ਹੈ ਕਿ ਦਰਖਤ ਦੇ ਥੱਲੇ ਦਰਖਤ ਨਹੀਂ ਜੰਮਦਾ, ਬਰੋਟੇ ਦੇ ਥੱਲੇ ਬਰੋਟਾ ਨਹੀਂ ਉੱਗਦਾ, ਕਿਉਂਕਿ ਉਹਦੀ ਛਾਂ ਇੰਨੀ ਸੰਘਣੀ ਹੁੰਦੀ ਹੈ, ਉਹ ਜਾਂਦਾ ਹੀ ਨਹੀਂ ਹੈ, ਉਹ ਪੁੰਗਰਦਾ ਹੀ ਨਹੀਂ ਹੈ। ਜਿਵੇਂ ਪੁੰਗਰਦਾ ਤਾਂ ਉਹ ਛਾਂ ਇੰਨੀ ਸੰਘਣੀ ਹੋਣ ਦੀ ਵਜ੍ਹਾ ਕਰਕੇ ਸੋ ਉਹ ਮਤਲਬ ਵੱਧਦਾ ਫੁੱਲਦਾ ਨਹੀਂ ਹੈ। ਸਮਾਂ ਬਹੁਤ ਬਲਵਾਨ ਹੈ, ਸਮਾਂ ਅੱਗੇ ਲੈ ਕੇ ਜਾਏਗਾ ਤਾਂ ਲੋਕ ਉਹਨੂੰ ਪਸੰਦ ਕਰਨਗੇ ਜੀ। ਜ਼ਿਆਦਾਤਰ ਕਲਾਕਾਰਾਂ ਦੀ ਅਤੇ ਜਿਹੜੇ ਤੁਹਾਡੇ ਦੋਸਤ ਮਿੱਤਰ ਨੇ, ਉਹਨਾਂ ਦੀ ਇੱਕ ਰਾਏ ਹੈ ਕਿ ਤੁਸੀਂ ਬਹੁਤ ਵਧੀਆ ਇਨਸਾਨ ਹੋ, ਅਤੇ ਸਾਡੇ ਅਤੇ ਆਪਣੇ ਸਰੋਤਿਆਂ ਨੂੰ ਕੁਝ ਖਾਸ ਕਹਿਣਾ ਚਾਹੋ ਬਤੌਰ ਵਧੀਆ ਇਨਸਾਨ ਦੀ, ਕਹਿੰਦੇ ਗੱਲ ਸੁਣਨੀ ਚਾਹੀਦੀ ਹੈ, ਉਸ 'ਤੇ ਤੁਹਾਡੇ ਤੋਂ ਕੁਛ ਇਹੋ ਜਿਹਾ ਕੁਛ ਸੁਣਨਾ ਚਾਹਾਂਗੇ ਕਿ ਤੁਸੀਂ ਕੋਈ ਵਧੀਆ ਰਾਏ ਦਿਓ ਆਪਣੇ ਪ੍ਰਸ਼ੰਸਕਾਂ ਨੂੰ ਜਾਂ ਸਾਡੇ ਜਿਹੜੇ ਸੁਣਨ ਵਾਲੇ ਨੇ।
ਦੇਖੋ ਗੱਲ ਇਹ ਹੈ ਕਿ ਜਦੋਂ ਐਕਚੁਅਲੀ ਮੈਂ ਇੱਦਾਂ ਦਾ ਬੰਦਾ ਕਿ ਮੂੰਹ ਦੀ ਗੱਲ ਮੂੰਹ ਤੇ ਕਹਿ ਦੇਣਾ ਸਾਫ਼। ਮੈਂ ਕਿਸੇ ਦੀ ਲੈਗ ਪੁਲਿੰਗ ਨਹੀਂ ਕਰਦਾ। ਲੋਕ ਮੈਨੂੰ ਇਹ ਵੀ ਸਮਝਦੇ ਆ ਵੀ ਇਹ ਗੁੱਸੇ ਵਾਲਾ ਹੈ, ਨਹੀਂ ਗੁੱਸੇ ਵਾਲਾ ਨਹੀਂ ਹੈ। ਜਦੋਂ ਕੋਈ ਸਾਹਮਣੇ ਵਾਲਾ ਬੰਦਾ ਕੋਈ ਇੱਦਾਂ ਦੀ ਗੱਲ ਕਰਦਾ ਮੈਨੂੰ ਗੁੱਸਾ ਮੱਲੋ ਮੱਲੀ ਥੋੜ੍ਹਾ ਜਿਹਾ ਆ ਜਾਂਦਾ, ਫਿਰ ਵੀ ਮੈਂ ਕੰਟਰੋਲ ਕਰ ਲੈਂਦਾ। ਜਦੋਂ ਮੇਰੇ ਦੋਸਤ, ਮੇਰੇ ਨਿੱਜੀ ਸਰਕਲ ਮੇਰੇ ਬਾਰੇ ਕਾਫੀ ਜਾਣਦੇ ਆ, ਉਹ ਇਹ ਗੱਲ ਕਰਦੇ ਆ ਕਿ ਹਾਂ ਯਾਰ ਤੂੰ ਇੱਕ ਮਤਲਬ ਜਿਹੜਾ ਹੈ ਸੰਜੀਦਾ ਹੈ, ਸਿਆਣਾ ਹੈ ਜਾਂ ਇੱਦਾਂ ਦੇ ਹੈ, ਉਹ ਗੱਲ ਜਦੋਂ ਕਰਦੇ ਆ ਤਾਂ ਮੇਰੀਆਂ ਜ਼ਿੰਮੇਵਾਰੀਆਂ ਹੋਰ ਵੱਧ ਜਾਂਦੀਆਂ ਗੌਤਮ ਜੀ। ਫਿਰ ਮੇਰੀ ਵੱਧ ਤੋਂ ਵੱਧ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹੀ ਗੱਲ ਕਰਾਂ ਜਿਹਦੇ 'ਤੇ ਮੈਂ ਪੂਰਾ ਉਤਰ ਸਕਾਂ। ਸੋ ਕੋਸ਼ਿਸ਼ ਇਹੀ ਹੁੰਦੀ ਹੈ ਕਿ ਤੁਸੀਂ ਉਨੀ ਕੁ ਗੱਲ ਕਰੋ ਜਿੰਨੀ ਕੁ ਦੇ ਉੱਤੇ ਤੁਸੀਂ ਪੂਰੇ ਉਤਰ ਸਕਦੇ ਹੋ। ਝੂਠ ਕੌਣ ਨਹੀਂ ਬੋਲਦਾ? ਝੂਠ ਓਨਾ ਕੁ ਬੋਲੋ ਜਿੰਨਾ ਕੁ ਮਤਲਬ ਬੇਲੋੜਾ ਝੂਠ ਨਾ ਬੋਲੋ। ਸੋ ਮੈਂ ਸਰੋਤਿਆਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਮਾਂ-ਬਾਪ ਦੀ ਸੇਵਾ ਕਰੋ, ਕਿਉਂਕਿ ਜ਼ਿੰਦਗੀ 'ਚ ਮਾਂ-ਬਾਪ ਇੱਕੋ ਵਾਰੀ ਮਿਲਦੇ ਆ। ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ, ਆਪਣੇ ਸੀਨੀਅਰਸ ਦਾ ਸਤਿਕਾਰ ਕਰੋ, ਆਪਣੇ ਮਿੱਤਰਾਂ ਦੋਸਤਾਂ ਨੂੰ ਪਿਆਰ ਦਿਓ, ਬੱਚਿਆਂ ਨੂੰ ਪਿਆਰ ਦਿਓ। ਪੰਜਾਬੀ ਮਿਊਜ਼ਿਕ ਨੂੰ ਸੁਣੋ। ਪੰਜਾਬੀ ਮਿਊਜ਼ਿਕ ਖਤਮ ਹੋ ਗਿਆ, ਉਹਨੂੰ ਪਿਆਰ ਦਿਓ। ਓਰੀਜਨਲ CD ਬਾਏ ਕਰਨ ਦੀ ਹਿੰਮਤ ਰੱਖੋ। ਅਸੀਂ ਬ੍ਰਾਂਡਡ ਚੀਜ਼ਾਂ ਤਾਂ ਖਰੀਦ ਲੈਂਦੇ ਹਾਂ ਗੌਤਮ ਜੀ। ਮੇਰੇ ਕੋਲ ਮਤਲਬ ਨਾਈਕੀ ਦੇ ਸ਼ੂ ਹੋਣੇ ਚਾਹੀਦੇ ਹੈ, ਐਡੀਡਾਸ ਦੇ ਸ਼ੂ ਹੋਣੇ ਚਾਹੀਦੇ ਹੈ, ਕਾਰ ਵੀ ਵੱਡੀ ਹੋਣੀ ਚਾਹੀਦੀ ਹੈ, ਕੱਪੜੇ ਲੀੜੇ ਸਭ ਬ੍ਰਾਂਡਡ ਹੋਣੇ ਚਾਹੀਦੇ ਹੈ, ਕਾਰ ਵੀ ਵੱਡੀ ਹੋਣੀ ਚਾਹੀਦੀ ਹੈ, ਮੋਬਾਈਲ ਵੀ ਵੱਡਾ ਹੋਣਾ ਚਾਹੀਦਾ ਹੈ। ਕੀ ਗੱਲ ਯਾਰ ਤੁਸੀਂ 100 ਰੁਪਏ ਦੀ CD ਨਹੀਂ ਖਰੀਦ ਸਕਦੇ? ਸੁਰਤੇ ਨੂੰ ਗੁਜ਼ਾਰਿਸ਼ ਹੈ ਓਰੀਜਨਲ ਮਿਊਜ਼ਿਕ ਖਰੀਦਣ ਦੀ ਆਦਤ ਪਾਓ। ਜੇ ਤੁਹਾਡੇ ਕੋਲ ਨਹੀਂ ਹੈ ਤਾਂ ਇੰਟਰਨੈਟ ਦੇ ਉੱਤੇ ਤੁਸੀਂ iTunes 'ਤੇ ਜਾ ਕੇ ਤੁਸੀਂ ਉਹਨੂੰ ਬਾਏ ਕਰੋ। ਆਪਣੇ ਸੰਗੀਤ ਨੂੰ ਜਿਉਂਦਾ ਰੱਖੋ, ਆਪਣੇ ਸੱਭਿਆਚਾਰ ਨੂੰ ਪਿਆਰ ਕਰੋ। ਮੈਂ ਇਹੀ ਕਹਿ ਸਕਦਾ। ਬਹੁਤ ਬਹੁਤ ਧੰਨਵਾਦ ਸਤਵਿੰਦਰ ਬੁੱਗਾ ਜੀ। ਪੰਜਾਬੀ ਰੇਡੀਓ USA ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਸਾਡੇ ਵੱਲੋਂ ਤੁਹਾਡੇ ਬਿਹਤਰੀਨ ਭਵਿੱਖ ਲਈ ਸ਼ੁਭ ਇੱਛਾਵਾਂ। ਬਹੁਤ ਬਹੁਤ ਮਿਹਰਬਾਨੀ। ਮੈਂ ਧੰਨਵਾਦ ਕਰਦਾ ਗੌਤਮ ਜੀ ਤੁਹਾਡਾ, ਤੁਸੀਂ ਮੈਨੂੰ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ ਮਿਲਾਇਆ, ਔਰ ਮੈਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼।